ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਕੁਸਰੀਆ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਵਾਸੀ ਅਟਵਾਟਰ ਤੋਂ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਤੋਂ, ਕੋਚੀਲਾ ਤੋਂ, ਕਿਸ਼ਨ ਧਨੋਤਾ ਜੀ ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮਿੰਟੂ ਜੀ, ਸਭ ਤੋਂ ਪਹਿਲਾਂ ਖਬਰ ਕਰਦੇ ਆ ਕਿ ਹੌਲੇ ਭਾਅ ਲੈ ਕੇ ਮਹਿੰਗੇ ਭਾਅ ਵਿਕਿਆ ਪੇਟੀਐਮ ਦਾ ਸ਼ੇਅਰ ਤੇ ਉਸ ਦੇ ਕਈ ਰਾਜ ਖੁੱਲੇ। ਇਹ ਪੇਟੀਐਮ ਬੜੀ ਚਰਚਿਤ ਹੋਈ ਸੀਗੀ ਜਦੋਂ ਨੋਟਬੰਦੀ ਹੋਈ ਹੈ ਨਾ ਜੀ। ਨਾਲ ਦੀ ਨਾਲ ਪੇਟੀਐਮ ਦੀਆਂ ਮਸ਼ਹੂਰੀਆਂ ਜਿਹੜੀਆਂ ਧੜੱਲੇ ਨਾਲ ਆਈਆਂ। ਕਮਾਲ ਦੀ ਗੱਲ ਇਹ ਸੀਗੀ ਕਿ ਇੱਕ ਸਫ਼ੇ ਦੇ, ਬਹੁਤ ਵੱਡੇ ਅਖਬਾਰਾਂ ਦੇ ਵਿੱਚ ਇੱਕ ਸਫ਼ੇ ਦੇ ਇਸ਼ਤਿਹਾਰ ਆਉਂਦੇ ਸਨ, ਔਰ ਜੇ ਉਹਨਾਂ ਸਫ਼ਿਆਂ ਦੀ ਕੀਮਤ ਆਂਕੀ ਜਾਵੇ, ਉਹਨਾਂ ਐਡਾਂ ਦੀ ਕੀਮਤ ਆਂਕੀ ਜਾਵੇ ਤੇ ਉਹ ਇੱਕ ਪੇਜ ਜਿਹੜਾ ਲੱਖਾਂ ਦਾ ਪੇਜ ਸੀਗਾ ਉਹਨਾਂ ਅਖਬਾਰਾਂ ਦਾ, ਜਿਨ੍ਹਾਂ ਅਖਬਾਰਾਂ ਤੇ ਐਡ ਆਉਂਦੀ ਸੀ। ਫਿਰ ਨਰਿੰਦਰ ਮੋਦੀ ਸਾਹਿਬ ਵੀ ਐਡ ਦੇ ਵਿੱਚ ਨਜ਼ਰ ਆ ਗਏ। ਲੋਕ ਹੈਰਾਨ ਸਨ ਕਿ ਪੇਟੀਐਮ ਕੀ ਚੀਜ਼ ਆ, ਉਦੋਂ ਪਤਾ ਨਹੀਂ ਸੀ ਲੱਗਦਾ। ਉਸ ਤੋਂ ਬਾਅਦ ਫਿਰ ਪੇਟੀਐਮ, ਕਿਉਂਕਿ ਇਹ ਕਹਿੰਦੇ ਜੀ ਕਿ ਡਿਜੀਟਲ ਟ੍ਰਾਂਜੈਕਸ਼ਨ ਨੂੰ ਅਸੀਂ ਵਧਾਵਾ ਦੇਣਾ, ਇਸ ਕਰਕੇ ਪੇਟੀਐਮ ਦੀ ਜਿਹੜੀ ਯੂਜ਼ਿੰਗ ਆ ਵੱਧ ਤੋਂ ਵੱਧ ਕਰੋ। ਲੋਕਾਂ ਨੇ ਕੀਤੀ ਵੀ, ਔਰ ਬਹੁਤ ਵੱਡੇ ਪੱਧਰ ਤੇ ਬਹੁਤ ਧੜੱਲੇ ਨਾਲ ਡਿਜੀਟਲ ਲੈਣ ਦੇਣ ਹੋਇਆ। ਹੁਣ ਗੱਲਾਂ ਨਿਕਲਦੀਆਂ ਆਖਰ ਨੂੰ ਨਿਕਲਣੀਆਂ ਸ਼ੁਰੂ ਹੋ ਗਈਆਂ। ਅੱਜ ਇੱਕ ਬਹੁਤ ਵੱਡੀ ਖਬਰ ਆਈ ਹੈ ਕਿ ਪੇਟੀਐਮ, ਜਿਹੜੀ ਕਿ ਕਿਸੇ ਸਮੇਂ ਬਿਲਕੁਲ ਮਾਮੂਲੀ ਜੀ ਸਧਾਰਨ ਜੀ ਇਹ ਐਪ ਸੀ, ਸਧਾਰਨ ਜੀ ਕੰਪਨੀ ਸੀ, ਅੱਜ ਇਹਦਾ ਜਿਹੜਾ ਮਾਲਕਾਨਾ ਹੱਕ ਆ ਉਹ ਅਰਬਾਂ ਰੁਪਈਆਂ 'ਚ, ਅਰਬਾਂ ਖਰਬਾਂ 'ਚ ਆ। ਸੋ ਇਹਦੇ ਵਿੱਚ ਹੁਣ ਕੁਛ ਲੋਕ ਆ ਜਿਹੜੇ ਉਹ ਇਹੋ ਜਿਹੇ ਵੀ ਸ਼ੇਅਰ ਪਾਈ ਬੈਠੇ ਆ ਜਿਨ੍ਹਾਂ ਦੀ ਮੋਦੀ ਸਾਹਿਬ ਦੇ ਨਾਲ ਬੜੀ ਨਜ਼ਦੀਕੀ ਸੀਗੀ। ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਕੰਪਨੀ ਨੇ ਅੱਜ 1% ਸ਼ੇਅਰ ਹੈ ਜਿਹੜਾ ਉਹ ਅਲੀ ਬਾਬਾ ਕੰਪਨੀ ਹੈ ਜਿਹੜੀ ਚਾਈਨਾ ਦੀ, ਉਹਨੂੰ ਵੇਚਿਆ। ਇਹ ਖਬਰ ਅੱਜ ਭਾਰਤ ਦੇ ਵਿੱਚ ਬਹੁਤ ਚਰਚਿਤ ਹੈ। ਔਰ ਉਹ 1% ਸ਼ੇਅਰ ਯਾਨੀ 1% ਮਾਲਕਾਨਾ ਹੱਕ ਹੈ ਜਿਹੜਾ ਚਾਈਨਾ ਦੀ ਅਲੀ ਬਾਬਾ ਕੰਪਨੀ ਕੋਲ ਗਿਆ। ਉਹ ਸ਼ੇਅਰ ਜਿਹੜਾ ਅੱਜ ਵਿਕਿਆ 238 ਕਰੋੜ ਰੁਪਈਏ ਦਾ, ਉਹ ਦੱਸਦੇ ਆ ਇਹਨਾਂ ਰਿਲਾਇੰਸ ਵਾਲਿਆਂ ਨੇ ਮਹਿਜ਼ 10 ਕਰੋੜ 'ਚ ਖਰੀਦਿਆ ਸੀ ਕੁਝ ਦਿਨਾਂ ਦੇ ਵਿੱਚ। ਕਿਉਂਕਿ ਇਹ ਪੇਟੀਐਮ ਪ੍ਰਧਾਨ ਮੰਤਰੀ ਦੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੁਪਨਮਈ ਖੋਜ ਬਣ ਗਈ ਸੀਗੀ, ਸੁਪਨਮਈ ਸਾਰੀ ਵਿਉਂਤ ਸੀਗੀ ਉਹਦੀ। ਸੋ ਇਸ ਕਰਕੇ ਪੇਟੀਐਮ ਬਹੁਤ ਚੜੀ ਸ਼ੁਰੂ ਦੇ ਵਿੱਚ। ਹਾਲਾਂਕਿ ਬਾਅਦ ਦੇ ਵਿੱਚ ਸਰਕਾਰੀ ਇੱਕ ਐਪ ਭੀਮ ਆ ਗਈ, ਥੋੜਾ ਜਿਹਾ ਕੰਮ ਡਾਊਨ ਹੋ ਗਿਆ, ਪਰ ਉਦੋਂ ਤੱਕ ਪੇਟੀਐਮ ਦੀ ਚੜਾਈ ਹੋ ਚੁੱਕੀ ਸੀਗੀ। ਐਡੀ ਉਚਾਈ ਤੇ ਪਹੁੰਚੇ ਸ਼ੇਅਰ ਸੀਗੇ ਜਿਹੜੇ, ਉਹ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ 10 ਕਰੋੜ ਰੁਪਏ ਦੇ ਵਿੱਚ ਖਰੀਦਿਆ ਸ਼ੇਅਰ ਹੈ ਜਿਹੜਾ 238 ਕਰੋੜ ਰੁਪਏ ਦੇ ਵਿੱਚ ਵਿਕਿਆ। ਹੁਣ ਇਹਦੇ 'ਚ ਸਿੱਧੀ ਕਮਾਈ ਹੈ ਜਿਹੜੀ ਉਹ ਕਰ ਗਏ, ਔਰ ਬਹੁਤ ਵੱਡੇ ਪੱਧਰ ਤੇ ਕਰ ਗਏ। ਅਲੀ ਬਾਬਾ ਕੰਪਨੀ ਨੇ 1% ਮਾਲਕਾਨਾ ਹੱਕ ਜਿਹੜਾ ਇਹਦੇ 'ਚ ਹੋਰ ਵਧਾ ਲਿਆ, ਕਿਉਂਕਿ ਉਹਨਾਂ ਦਾ ਪਹਿਲਾਂ ਵੀ ਮਾਲਕਾਨਾ ਹੱਕ ਇਹਦੇ ਵਿੱਚ ਸੀ, ਸ਼ੇਅਰ ਹੈਗਾ ਸੀਗਾ। ਹੁਣ 2-3 ਚੀਜ਼ਾਂ ਜਿਹੜੀਆਂ ਉਹ ਸਾਫ਼ ਹੁੰਦੀਆਂ। ਇੱਕ ਤੇ ਇਹ ਕਿ ਨਰਿੰਦਰ ਮੋਦੀ ਨੇ ਐਡ ਕਿਉਂ ਕੀਤੀ। ਉਦੋਂ ਬਹੁਤ ਵੱਡੇ ਪੱਧਰ ਤੇ ਇਹ ਸਵਾਲ ਖੜਾ ਹੁੰਦਾ ਸੀ ਕਿ ਨਰਿੰਦਰ ਮੋਦੀ ਨੂੰ ਕੀ ਲੋੜ ਆ ਪੇਟੀਐਮ ਉਹ ਆਪਦੇ ਮੂੰਹ ਇਹਦਾ ਬ੍ਰਾਂਡ ਅੰਬਾਸਡਰ ਬਣ ਕੇ ਪ੍ਰਚਾਰ ਕਿਉਂ ਕਰਦੇ ਪਿਆ। ਅੱਜ ਪਤਾ ਲੱਗ ਗਿਆ ਕਿਉਂਕਿ ਰਿਲਾਇੰਸ ਉਹਦੇ ਨਾਲ ਕਿਤੇ ਨਾ ਕਿਤੇ ਜੁੜੀ ਹੋਈ ਸੀ। ਰਿਲਾਇੰਸ ਦਾ ਫਾਇਦਾ, ਰਿਲਾਇੰਸ ਦਾ ਮੁਨਾਫਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਸੀ। ਰਿਲਾਇੰਸ ਕਿਵੇਂ ਨਰਿੰਦਰ ਮੋਦੀ ਨਾਲ ਜੁੜੀ ਹੈ ਉਹ ਸਾਰੇ ਹੀ ਜਾਣਦੇ ਆ। ਦੂਜੀ ਗੱਲ ਕਿ ਉਸ ਸਮੇਂ ਰਾਮਦੇਵ ਹੈ ਜਿਹੜਾ ਬੜਾ ਰੌਲਾ ਪਾਉਂਦਾ ਪਿਆ ਸੀਗਾ ਜੀ ਕਿ ਚਾਈਨਾ ਮਾਲ ਦੀ ਜਿਹੜੀ ਇੱਥੇ ਵਿਕਰੀ ਹੁੰਦੀ ਹੈ ਭਾਰਤ ਦੇ ਵਿੱਚ ਬੰਦ ਹੋਣੀ ਚਾਹੀਦੀ ਹੈ। ਉਹ ਇੱਕ ਮੂਵਮੈਂਟ ਚਲਾ ਰਿਹਾ ਸੀਗਾ, ਖਾਸ ਤੌਰ ਤੇ ਦੀਵਾਲੀ ਤੋਂ ਬਾਅਦ, ਤੁਰੰਤ ਬਾਅਦ ਜਦੋਂ ਇਹ ਨੋਟਬੰਦੀ ਹੋਈ ਹੈ, ਦੀਵਾਲੀ ਤੋਂ ਬਾਅਦ ਤੇ ਦੀਵਾਲੀ ਤੋਂ ਪਹਿਲਾਂ ਉਹਦੀ ਇੱਕ ਮੂਵਮੈਂਟ ਖੜੀ ਹੋਈ ਸੀ ਭਾਰਤ ਦੇ ਵਿੱਚ ਕਿ ਚਾਈਨਾ ਦਾ ਮਾਲ ਇੱਥੇ ਨਹੀਂ ਵਿਕਣਾ ਚਾਹੀਦਾ। ਪਰ ਜਦੋਂ ਅਲੀ ਬਾਬਾ ਦੀ ਸਾਝੀਵਾਲਤਾ ਵਾਲੀ ਜਿਹੜੀ ਇਹ ਪੇਟੀਐਮ ਉਸ ਮੁੱਦੇ ਤੇ ਚੁੱਪ ਕਰ ਗਿਆ, ਕੋਈ ਬੋਲਿਆ ਹੀ ਨਹੀਂ। ਹੁਣ ਉਸ ਸਵਾਲ ਦਾ ਵੀ ਜਵਾਬ ਜਿਹੜਾ ਮਿਲ ਗਿਆ ਕਿ ਰਾਮਦੇਵ ਹੈ ਜਿਹੜਾ ਪੇਟੀਐਮ ਤੇ ਉਂਗਲ ਕਿਉਂ ਨਹੀਂ ਸੀ ਉਠਾਉਂਦਾ। ਹੁਣ ਤੀਜੇ ਸਵਾਲ ਦਾ ਜਵਾਬ ਇਹ ਵੀ ਮਿਲਦਾ ਪਿਆ ਕਿ ਜਿਹੜਾ ਦੇਖੋ ਅੱਜ ਬਹੁਤ ਚਰਚਾ ਦਾ ਇੱਕ ਕੇਂਦਰ ਬਿੰਦੂ ਬਣਿਆ ਕਿ ਜਿਹੜਾ ਡਿਜੀਟਲ ਲੈਣ ਦੇਣ ਆ ਉਹ ਇਸ ਸਾਲ ਯਾਨੀ 2017 ਦੇ ਵਿੱਚ 10% ਤੋਂ ਵੱਧ ਕੇ 30% ਤੱਕ ਜਾਏਗਾ, 30% ਤੱਕ ਜਾਏਗਾ। ਤੇ ਇਹਦੇ ਵਿੱਚ 26,000 ਕਰੋੜ ਰੁਪਈਆ ਜਿਹੜਾ ਉਹ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਏਗਾ। 26,000 ਕਰੋੜ ਰੁਪਏ ਦੇ ਵਿੱਚ ਮੈਂ ਕਹਾਂਗਾ ਕਿ ਬਹੁਤ ਵੱਡਾ ਮੁਨਾਫਾ ਜਿਹੜਾ
ਕੇਂਦਰ ਦੀ ਝੋਲੀ 'ਚ ਚਲੇ ਜਾਣਾ। 10 ਤੋਂ 30% ਡਿਜੀਟਲ ਲੈਣ ਦੇਣ ਪਹੁੰਚਦਿਆਂ ਸਰਕਾਰੀ ਖਜ਼ਾਨੇ ਦੀ ਕੁੱਖ ਹੈ ਜਿਹੜੀ ਭਰੀ ਜਾਣੀ ਹੈ। ਹੁਣ ਇਹਦੇ ਵਿੱਚ ਕਈ ਸਵਾਲ ਖੜੇ ਹੁੰਦੇ ਆ ਕਿ ਕਿਤੇ ਇਹ ਸਾਰਾ ਕੁਛ ਡਿਜੀਟਲ ਲੈਣ ਦੇਣ ਜਾਂ ਇਹੋ ਜਿਹੀਆਂ ਕਮਾਈਆਂ ਜਾਂ ਇਹੋ ਜਿਹੀਆਂ ਕੰਪਨੀਆਂ ਦੀਆਂ ਕਮਾਈਆਂ ਜਾਂ ਇਹੋ ਜਿਹੀ ਆ ਜਿਹੜੀ ਸ਼ਹਿਰਾਂ ਦੀ ਖਰੀਦੋ ਫਰੋਖਤ ਆ, ਕਿਤੇ ਇਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੇ ਨਹੀਂ ਕੀਤਾ ਗਿਆ। ਹੁਣ ਇਹ ਬਹੁਤ ਵੱਡੀ ਬਹਿਸ ਜਿਹੜੀ ਹੋਈ ਆ ਕਿ ਇਹ ਸਾਰਾ ਕੁਛ ਪ੍ਰਧਾਨ ਮੰਤਰੀ ਅੱਗੇ ਲੱਗ ਕੇ ਇਉਂ ਕਰਦਾ ਰਿਹਾ ਜਿਵੇਂ ਉਹਦੀ ਆਪਦੀ ਹਿੱਸੇਦਾਰੀ ਹੋਵੇ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਜੀ, ਅਡਾਨੀ ਅਬਾਨੀ ਇਸ ਦੇ ਸਾਰੇ ਚੱਟੇ ਵੱਟੇ ਜਾਂ ਮੋਦੀ ਹੋ ਗਿਆ ਇੱਕ ਜਗ੍ਹਾ ਹੀ ਆ। ਤੇ ਅੱਗੇ ਆਪਾਂ ਟਰਾਂਸਪੇਰੈਂਸੀ ਤੇ ਇੰਟਰਨੈਸ਼ਨਲ ਦੇ ਸਰਵੇ ਦੀ ਗੱਲ ਕਰੀਏ ਕਿ ਭ੍ਰਿਸ਼ਟਾਚਾਰੀ ਦੇ ਮਾਮਲੇ ਵਿੱਚ ਭਾਰਤ ਦੀ ਝੰਡੀ, ਉਹ ਕਹਿੰਦੇ ਹੁੰਦੇ ਨਾ ਕਿ ਬਦਨਾਮ ਹੋਏ ਤੋਂ ਕਿਆ ਹੋਇਆ, ਨਾਮ ਤੋਂ ਹੈ। ਤੇ ਐਤਕੀ ਕਾਫੀ ਰਿਪੋਰਟਾਂ ਨੇ ਭਾਰਤ ਦਾ ਜਿਹੜਾ ਨਾਮ ਬਣਾਇਆ, ਭਾਵੇਂ ਨਾਮ ਖਰਾਬ ਹੋਣ ਦਾ ਹੀ ਮੁੱਦਾ ਹੋਵੇ ਪਰ ਨਾਮ ਜ਼ਰੂਰ ਚਮਕਿਆ। ਇਹ ਵੀ ਨਮੋਸ਼ੀ ਵਾਲਾ ਹੀ ਨਾਮ ਚਮਕਿਆ ਕਿਉਂਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਜਿਹੜੀ ਹੈ ਉਹ ਸਰਵੇ ਕਰਦੀ ਹੈ ਪੂਰੀ ਦੁਨੀਆ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ, ਪੂਰੇ ਆਲਮ ਦੇ ਵਿੱਚ। ਉਹ ਨਿਰੰਤਰ ਇਸ ਤਰ੍ਹਾਂ ਦੇ ਸਰਵੇ ਕਰਦੇ ਰਹਿੰਦੇ ਆ। ਐਤਕੀ ਉਹਨਾਂ ਨੇ ਏਸ਼ੀਆਈ ਮੁਲਕਾਂ ਦੇ ਵਿੱਚ ਇਹ ਸਰਵੇ ਕੀਤਾ। 16 ਏਸ਼ੀਆਈ ਮੁਲਕਾਂ ਨੂੰ ਲੈ ਕੇ ਸਰਵੇ ਹੋਇਆ ਜਿਹਦੇ ਵਿੱਚ ਭਾਰਤ ਵੱਡੀ ਖੁਰੀ ਦੇ ਮਾਮਲੇ ਦੇ ਵਿੱਚ ਪਹਿਲੇ ਸੱਤਾ 'ਚ ਦਿਖਾਇਆ ਗਿਆ। ਔਰ ਹੱਦ ਦੀ ਗੱਲ ਤੇ ਇਹ ਹੈ ਕਿ ਸਾਡੇ ਮੁਲਕ ਦੇ ਜਿਹੜੇ ਲੋਕ ਆ ਉਹ 10 ਚੋਂ 7 ਇਹ ਰੋਣਾ ਰੋਂਦੇ ਆ ਕਿ ਉਹਨਾਂ ਦਾ ਕੋਈ ਵੀ ਜਨਤਕ ਸੇਵਾਵਾਂ ਨਾਲ ਜੁੜਿਆ ਕੰਮ ਉਨੀ ਦੇਰ ਤੱਕ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹ ਟੇਬਲ ਦੇ ਥੱਲਿਓਂ ਲੱਸੀ ਪਾਣੀ ਨਹੀਂ ਲਾਉਂਦੇ। ਯਾਨੀ 70% ਲੋਕ ਹੈ ਜਿਹੜੇ ਉਹ ਇਸ ਚੀਜ਼ ਦਾ ਉਹ ਪ੍ਰਤੱਖ ਰੂਪ ਦੇ ਵਿੱਚ ਪ੍ਰਮਾਣ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਭਾਰਤ ਦੇ ਜਿਹੜੇ 69%, ਵੀਅਤਨਾਮ ਦੇ 65%, ਪਾਕਿਸਤਾਨ ਦੇ 40%, ਚੀਨ ਦੇ 26% ਲੋਕ ਜਿਹੜੇ ਆ ਉਹ ਇਹ ਮੰਨਦੇ ਆ ਕਿ ਕੋਈ ਵੀ ਕੰਮ, ਕਿਸੇ ਵੀ ਪ੍ਰਕਾਰ ਦਾ ਕੰਮ ਹੈ ਜਿਹੜਾ ਉਹ ਰਿਸ਼ਵਤ ਦਿੱਤਿਆਂ ਬਗੈਰ ਨਹੀਂ ਹੁੰਦਾ। ਇਸ ਮੁੱਦੇ ਤੇ ਇਸ ਸਰਵੇ ਦੇ ਵਿੱਚ ਪਾਕਿਸਤਾਨ ਹੈ ਜਿਹੜਾ ਉਹ ਭਾਰਤ ਦੇ ਨਾਲੋਂ ਕਿਤੇ ਚੰਗਾ, ਕਿਉਂਕਿ ਇੱਥੇ 69% ਇਹ ਗੱਲ ਮੰਨਦੇ ਆ ਕਿ ਜੀ ਕੋਈ ਵੀ ਕੰਮ ਹੈ ਜਿਹੜਾ ਚਾਹੇ ਕੋਈ ਸਰਕਾਰੀ ਕੰਮ ਹੈ ਚਾਹੇ ਕੋਈ ਗੈਰ ਸਰਕਾਰੀ ਕੰਮ ਆ, ਜੇ ਅੜਿਆ ਕੰਮ ਕਰਾਉਣਾ ਤੇ ਫਿਰ ਤੁਹਾਨੂੰ ਰਿਸ਼ਵਤ ਦੇਣੀ ਪਵੇਗੀ। ਇਸ ਮਾਮਲੇ ਦੇ ਵਿੱਚ ਭਾਰਤ ਤੋਂ ਪਾਕਿਸਤਾਨ ਕਿਤੇ ਪਿੱਛੇ ਹੈ, ਯਾਨੀ ਇਸ ਖੇਤਰ ਦੇ ਵਿੱਚ ਉਹ ਸਾਡੇ ਤੋਂ ਬਿਹਤਰ ਨੇ। ਦੂਜੇ ਪਾਸੇ ਜੇ ਗੱਲ ਮੰਨੀਏ ਤੇ ਵੀਅਤਨਾਮ, ਆਸਟ੍ਰੇਲੀਆ ਇਹ ਵੀ ਸਾਡੇ ਤੋਂ ਅੱਗੇ। ਔਰ ਜਿਹੜੀ ਸਭ ਤੋਂ ਵਧੀਆ ਸਥਿਤੀ ਹੈ ਇਸ ਖਿੱਤੇ ਦੇ ਵਿੱਚ ਉਹ ਹੈ ਜਾਪਾਨ ਦੀ, ਜਿੱਥੇ ਬਿਲਕੁਲ ਨਾ ਜਿਵੇਂ ਕਹਿ ਦਈਏ ਨਾ ਕਿ ਮਾਮੂਲੀ ਜੀ ਬਹੁਤ ਹੀ ਘੱਟ ਰਿਸ਼ਵਤਖੋਰੀ ਹੈ। ਸੋ ਜਾਪਾਨ ਹੈ ਜਿਹੜਾ ਉਹ ਇਸ ਅਲਾਮਤ ਤੋਂ, ਇਸ ਬਿਮਾਰੀ ਤੋਂ ਬਚਿਆ ਹੋਇਆ, ਇਸ ਮੱਕੜ ਜਾਲ ਤੋਂ ਬਚਿਆ ਹੋਇਆ। ਦੂਜੇ ਤਕਰੀਬਨ ਹਰੇਕ ਮੁਲਕ ਦੇ ਵਿੱਚ ਇਹ ਸਮੱਸਿਆ, ਪਰ ਭਾਰਤ ਦੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਹੈ। ਸਾਡੇ ਇੱਥੇ ਸਮੱਸਿਆ ਤੇ ਇੰਨੀ ਜ਼ਿਆਦਾ ਹੈ ਕਿ ਇੱਕ ਚੌਕੀਦਾਰ ਤੋਂ ਲੈ ਕੇ ਸੰਸਦ ਮੈਂਬਰ ਤੱਕ ਉਹ ਸਾਰੇ ਹੀ ਜਿੱਥੇ ਕਿਸੇ ਦਾ ਦਾਅ ਲੱਗਦਾ ਉੱਥੇ ਦਾਅ ਲਾਉਣੋਂ ਹਟਦੇ ਨਹੀਂ ਗੇ। ਤੁਹਾਨੂੰ ਯਾਦ ਹੋਣਾ ਸੰਸਦ ਦੇ ਵਿੱਚ ਰਿਸ਼ਵਤ ਦੇ ਨੋਟ ਲਹਿਰਾਏ ਜਾ ਚੁੱਕੇ ਆ। ਇੱਥੋਂ ਤੱਕ ਕਿ ਸੰਸਦ ਦੇ ਮੈਂਬਰ ਸਵਾਲ ਬਦਲੇ ਰਿਸ਼ਵਤ ਲੈਂਦੇ ਫੜੇ ਗਏ, ਸਵਾਲ ਪੁੱਛਣ ਬਦਲੇ ਉਹ ਰਿਸ਼ਵਤ ਲੈਂਦੇ ਫੜੇ ਗਏ ਸਨ ਕੈਮਰਿਆਂ ਦੇ ਸਾਹਮਣੇ। 50 ਵਾਰੀ ਇਹ ਦੋਸ਼ ਲੱਗੇ ਕਿ ਫਲਾਣੀ ਪਾਰਟੀ ਨੇ ਆਪਣੀ ਸਰਕਾਰ ਬਚਾਉਣ ਜਾਂ ਆਪਣੀ ਸਰਕਾਰ ਬਣਾਉਣ ਲਈ ਖਰੀਦੋ ਫਰੋਖਤ ਕੀਤੀ, ਉਹਨੂੰ ਹਾਰਸ ਟ੍ਰੇਡਿੰਗ ਦਾ ਨਾਮ ਦਿੱਤਾ ਜਾਂਦਾ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਸਾਡੇ ਭਾਰਤ ਦੇ ਵਿੱਚ ਚੱਲਦਾ ਹੈ। ਸਾਡੇ ਇੱਥੋਂ ਭਾਰਤ ਵਾਲਿਆਂ ਦੀ ਮਾਨਸਿਕਤਾ ਜਿਹੜੀ ਉਹ ਜਾਂ ਤੇ ਕੀ ਆ ਕਿ ਮੁਫਤ ਦਾ ਤੇਲ ਜੁੱਤੀ 'ਚ ਪਵਾ ਲਓ ਤੇ ਜਾਂ ਕਹਿ ਦਿੰਦੇ ਆ ਕਿ ਰੱਬ ਨੇ ਦਿੱਤੀਆਂ ਗਾਜਰਾਂ ਰੰਭਾ ਵਿੱਚ ਹੀ ਰੱਖ। ਸਭ ਤੋਂ ਵੱਡੀ ਗੱਲ ਜਿਹੜੀ ਆ ਔਰ ਇਸ ਸਮੇਂ ਜਿਹੜੀ ਇੱਕ ਕਮੀ ਦੇ ਰੂਪ ਦੇ ਵਿੱਚ ਮਹਿਸੂਸ ਹੁੰਦੀ ਹੈ ਉਹ ਹੈ ਕਿ ਕਾਨੂੰਨ ਇਹਨਾਂ ਮਾਮਲਿਆਂ ਦੇ ਵਿੱਚ ਬਿਲਕੁਲ ਹੌਲਿਆਂ ਪੈ ਚੁੱਕਾ ਹੈ। ਜਿਹੜੇ ਇਸ ਤਰ੍ਹਾਂ ਦੇ ਵੱਡੀ ਖੋਰੀ ਵਾਲੇ ਕੰਮ ਕਰਦੇ ਆ ਉਹਨਾਂ ਦੇ ਕੋਲ ਕਾਨੂੰਨ ਦੀਆਂ ਇੰਨੀਆਂ ਚੋਰ ਮੋਰੀਆਂ ਕਿ ਉਹਨਾਂ ਨੂੰ ਇਸ ਚੀਜ਼ ਦਾ ਕੋਈ ਡਰ ਭੈ ਨਹੀਂ ਕਿ ਜੇ ਅਸੀਂ ਫੜੇ ਗਏ ਤਾਂ ਅਸੀਂ ਬਰਬਾਦ ਹੋ ਜਾਵਾਂਗੇ। ਉਹ ਸਗੋਂ ਕੰਮ ਇੰਨਾ ਖਿੱਚ ਕੇ ਕਰਦੇ ਆ ਕਿ ਕਰੀ ਚਲੋ। ਜੇ ਫੜੇ ਵੀ ਗਏ, ਜੇ ਕੋਈ ਬਹੁਤ ਵੱਡਾ ਕੇਸ ਪੈ ਵੀ ਗਿਆ, ਵੱਡੇ ਤੋਂ ਵੱਡਾ ਵੀ ਕੇਸ ਪੈ ਗਿਆ ਤੇ ਬ੍ਰੇਕ ਤੇ ਜੇਲ੍ਹ ਦੇ ਵਿੱਚ 1 ਸਾਲ 2 ਸਾਲ ਦੀ ਪੈਣੀ ਆ। ਉੱਥੇ ਵੀ ਕੋਈ 1 ਸਾਲ 2 ਸਾਲ ਦਾ ਟੂਰ ਲਾ ਕੇ ਬਾਹਰ ਆ ਕੇ ਬਾਕੀ ਸਭ ਕੁਛ ਹੈ ਜਿਹੜਾ ਉਹ ਬਚਤ ਦੇ ਰੂਪ ਦੇ ਵਿੱਚ ਸੇਵ ਹੋ ਜਾਣਾ। ਸੋ ਇਹ ਕਾਨੂੰਨ ਹੈ ਜਿਹੜਾ ਬਹੁਤ ਹੌਲਾ ਹੈ। ਇੱਕ ਕੇਸ ਚੱਲਦਾ, ਇੱਕ ਟ੍ਰਾਇਲ ਚੱਲਦਾ, ਉਹ ਸੈਸ਼ਨ ਕੋਰਟ ਦੇ ਵਿੱਚ ਜਾਂਦਾ, ਸੈਸ਼ਨ ਕੋਰਟ ਦੇ ਵਿੱਚ ਜੇ ਕਨਵਿਕਸ਼ਨ ਹੋ ਵੀ ਜਾਂਦੀ ਉਹ ਹਾਈ ਕੋਰਟ 'ਚ ਚਲੇ ਜਾਂਦੇ, ਸਟੇ ਕਰਾ ਲੈਂਦੇ ਆ, ਜ਼ਮਾਨਤ ਤੇ ਬਾਹਰ ਆ ਜਾਂਦੇ ਆ। ਜੇ ਹਾਈ ਕੋਰਟ 'ਚੋਂ ਵੀ ਮਾੜੀ ਕਿਸਮਤ ਨੂੰ ਰਹਿ ਜਾਵੇ ਸੁਪਰੀਮ ਕੋਰਟ 'ਚ ਚਲੇ ਜਾਂਦੇ, ਉੱਥੇ ਸਜ਼ਾ ਸਟੇ ਕਰਾ ਲੈਂਦੇ ਆ। ਇਹ ਸਟੇ ਹੁੰਦੀ ਆਖਰ ਨੂੰ ਇੰਨੀ ਲੰਮੀ ਹੋ ਜਾਂਦੀ ਹੈ ਕਿ ਜਿੰਨੀ ਕੁ ਸੰਸਾਰ ਤੇ ਸਟੇ ਹੁੰਦੀ ਹੈ ਉਹਨਾਂ 'ਚ ਨੋਹ ਖਤਮ ਹੋ ਜਾਂਦੀ ਆ। ਸੋ ਇੱਥੇ ਜ਼ਰੂਰਤ ਹੈ
ਕਿ ਇੱਕ ਜਾਗਰੂਕਤਾ ਵੀ ਹੋਵੇ ਤੇ ਦੂਸਰਾ ਕਿ ਕੋਈ ਸਖਤ ਕਾਨੂੰਨ ਹੋਵੇ, ਕੋਈ ਸਖਤ ਚੰਗਾ ਹਾਕਮ ਹੋਵੇ, ਨੀਤੀ ਕੋਈ ਇਹੋ ਜਿਹੀ ਘੜੇ। ਨਹੀਂ ਤੇ ਇਹ ਜਿਹੜੀਆਂ ਰਿਪੋਰਟਾਂ ਆਉਂਦੀਆਂ ਇਹ ਇਸੇ ਤਰ੍ਹਾਂ ਦੀਆਂ ਆਉਣਗੀਆਂ। ਆ ਪਿੱਛੇ ਜੇ ਹੁਣ ਰਿਪੋਰਟ ਆਈ ਹੈ ਕਿ ਸਾਡੇ ਇੱਥੇ ਲੱਖਾਂ ਲੋਕ ਹੈ ਜਿਹੜੇ ਪ੍ਰਦੂਸ਼ਣ ਨਾਲ ਮਰਦੇ ਪਏ ਆ, ਪਰ ਉਸ ਰਿਪੋਰਟ ਤੇ ਕਿਸੇ ਨੇ ਰਿਐਕਟ ਹੀ ਨਹੀਂ ਕੀਤਾ, ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਸ ਤੋਂ ਪਹਿਲਾਂ ਇੱਕ ਰਿਪੋਰਟ ਆਈ ਸੀ ਜਿਹਦੇ 'ਚ ਫਰੀडम ਆਫ ਪ੍ਰੈਸ ਜਿਹੜੀ ਆ, ਸਾਡੇ ਇੱਥੇ ਆਜ਼ਾਦੀ ਹੈ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ, ਉਸ ਮਾਮਲੇ ਦੇ ਵਿੱਚ ਅਸੀਂ 132ਵੇਂ ਨੰਬਰ ਤੇ ਆ ਸੰਸਾਰ ਦੇ ਵਿੱਚੋਂ। ਦੇਖ ਲਓ 190-95 ਦੇਸ਼ ਆ ਤੇ ਅਸੀਂ 132ਵੇਂ ਨੰਬਰ ਤੇ ਆ, ਤੇ ਕਿਸੇ ਨੇ ਖੁੱਲ ਕੇ ਇਹਦੇ ਤੇ ਚਰਚਾ ਹੀ ਨਹੀਂ ਕੀਤੀ ਕਿ ਭਾਰਤ ਵਰਗੇ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ ਸੰਸਾਰ ਦਾ, ਉਸ ਲੋਕਤੰਤਰ ਦੇ ਵਿੱਚ ਪ੍ਰੈਸ ਦਾ ਐਡਾ ਮੰਦਾ ਹਾਲ ਆ, ਕਿਸੇ ਨੇ ਵਿਚਾਰਿਆ ਹੀ ਨਹੀਂ। ਸੋ ਇੱਥੇ ਸਾਰੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਆ, ਆਪੋ ਆਪਣੇ ਘੇਰੇ ਦੇ ਵਿੱਚ ਕੈਦ ਆ। ਇਹਨਾਂ ਚੀਜ਼ਾਂ ਲਈ ਚਰਚਾ ਲਈ ਕਿਸੇ ਕੋਲੇ ਸਮਾਂ ਨਹੀਂ, ਪਰ ਜਦੋਂ ਤੱਕ ਚਰਚਾ ਹੁੰਦੀ ਨਹੀਂ, ਜਦੋਂ ਤੱਕ ਕੰਮ ਹੁੰਦਾ ਨਹੀਂ, ਉਦੋਂ ਤੱਕ ਇਹ ਰਿਪੋਰਟਾਂ ਜਿਹੜੀਆਂ ਉਹ ਬੰਦ ਹੋਣੀਆਂ ਨਹੀਂ। ਬਿਲਕੁਲ ਜੀ, ਪ੍ਰੈਸ ਦੀ ਆਜ਼ਾਦੀ ਦੀ ਗੱਲ ਕੀਤੀ ਹੈ। ਜਿਹੜਾ ਗੱਲ ਕਰੂਗਾ ਪ੍ਰੈਸ ਦੀ ਆਜ਼ਾਦੀ ਤੇ ਉਹ ਦੇਸ਼ ਧਰੋਹੀ ਹੋਊਗਾ। ਦੇਸ਼ ਧਰੋਹੀ ਦਾ ਵਕਤਾਵ ਆ ਬੜਾ ਜਲਦੀ ਦਿੱਤਾ ਜਾਂਦਾ ਹੈ। ਤੇ ਅੱਗੇ ਆਪਾਂ ਪ੍ਰੋਫੈਸਰ ਸਾਈਂ ਬਾਬਾ ਦੀ ਗੱਲ ਕਰੀਏ, ਉਸਨੂੰ ਉਮਰ ਕੈਦ ਸੁਣਾਈ ਗਈ। ਦੇਖੋ, ਸਾਈਂ ਬਾਬਾ ਦਿੱਲੀ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਅੰਗਰੇਜ਼ੀ ਪੜ੍ਹਾਉਂਦਾ ਸੀਗਾ। ਸਾਈਂ ਬਾਬਾ 90% ਅਪਾਹਜ ਆ, ਅੰਗਹੀਨ ਆ। ਇਹਦਾ ਹੇਠਲਾ ਧੜ ਜਿਹੜਾ ਮਾਰਿਆ ਹੋਇਆ, ਵੀਲ ਚੇਅਰ ਤੇ ਹੀ ਇਹਦੀ ਜ਼ਿੰਦਗੀ ਆ ਜਿਹੜੀ ਦੀ ਆ, ਪਰ ਅੱਜ ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ ਹੈ। ਇਹਦੇ ਨਾਲ ਹੋਰ ਵੀ 4-5 ਜਣੇ ਆ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ। ਉਹਨਾਂ ਦੇ ਵਿੱਚੋਂ ਇੱਕ ਨੂੰ 10 ਸਾਲ ਦੀ ਹੈ, ਬਾਕੀ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹਨਾਂ ਦੇ ਵਿੱਚ ਇੱਕ ਪੱਤਰਕਾਰ ਵੀ ਆ, ਉਹਦਾ ਨਾਮ ਪ੍ਰਸ਼ਾਂਤ ਰਾਹੀ ਹੈ ਸ਼ਾਇਦ। ਇੱਕ ਸਟੂਡੈਂਟ ਸੀਗਾ ਇਹਦੀ ਯੂਨੀਵਰਸਿਟੀ ਦਾ ਹੀ, ਮਿਸ਼ਰਾ, ਉਹਨੂੰ ਵੀ ਕਨਵਿਕਟ ਕੀਤਾ ਗਿਆ ਅਦਾਲਤ ਵੱਲੋਂ। ਸੋ ਇਹ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਦੇਸ਼ ਵਿਰੋਧੀ ਗਤੀਵਿਧੀਆਂ ਲਈ, ਮਾਓਵਾਦੀਆਂ ਦੇ ਨਾਲ ਸੰਬੰਧਾਂ ਲਈ। ਇਸ ਤਰ੍ਹਾਂ ਦੇ ਇਹਨਾਂ ਤੇ ਚਾਰਜਸ ਸਨ ਕਿ ਇਹ ਲੋਕ ਹੈ ਜਿਹੜੇ ਉਹ ਦੇਸ਼ ਵਿਰੋਧੀ ਕੰਮਾਂ ਦੇ ਵਿੱਚ ਸ਼ਾਮਲ ਸਨ। ਦੋਸ਼ ਸਾਬਤ ਹੋ ਗਏ, ਅਦਾਲਤ ਦੇ ਵਿੱਚ ਟ੍ਰਾਇਲ ਚੱਲਿਆ। ਔਰ ਸਾਈਂ ਬਾਬਾ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਕੇ ਆਇਆ। ਜੇਲ੍ਹ ਦੇ ਵਿੱਚ ਬਹੁਤ ਔਖੇ ਦਿਨ ਇਹਨੇ ਗੁਜ਼ਾਰੇ ਸਨ। ਫਿਰ ਮੁੰਬਈ ਹਾਈ ਕੋਰਟ ਨੇ, ਬੰਬਈ ਹਾਈ ਕੋਰਟ ਜਿਹਨੂੰ ਕਹਿ ਦਿੰਦੇ ਆਪਾਂ, ਮੁੰਬਈ ਦੀ ਹਾਈ ਕੋਰਟ ਨੇ ਇਹਨੂੰ ਜ਼ਮਾਨਤ ਦੇ ਦਿੱਤੀ ਸੀ। ਕੁਛ ਮਹੀਨੇ ਹੀ ਜੇਲ੍ਹ ਤੋਂ ਬਾਹਰ ਰਿਹਾ ਵਾ, ਪਰ ਹੁਣ ਫਿਰ ਇਹਦੀ ਉਹੀ ਜ਼ਿੰਦਗੀ ਜਿਹੜੀ ਦੁਬਾਰਾ ਸ਼ੁਰੂ ਹੋ ਗਈ ਆ। ਸਾਈਂ ਬਾਬਾ ਦੇ ਨਾਲ ਕਿਤੇ ਨਾ ਕਿਤੇ ਜਾਪਦਾ ਹੈ ਕਿ ਅਨਿਆਂ ਹੋਇਆ, ਕਿਉਂਕਿ ਇਹ ਇੱਕ ਤੇ ਲੈਫਟਿਸਟ ਸੀਗਾ, ਖੱਬੇ ਪੱਖੀ ਸੀਗਾ, ਔਰ ਇਹਨਾਂ ਦੀਆਂ ਨੀਤੀਆਂ ਦੀ ਬਹੁਤ ਸਖਤ ਲਹਿਜੇ ਦੇ ਵਿੱਚ ਆਲੋਚਨਾ ਕਰਦਾ ਸੀ, ਖੁੱਲ੍ਹ ਕੇ ਆਲੋਚਨਾ ਕਰਦਾ ਸੀ। ਜਿਹੜੇ ਇਹਦੇ ਵਿਦਿਆਰਥੀ ਸਨ ਉਹਨਾਂ ਨੂੰ ਵੀ ਰਾਜਨੀਤੀ ਦਾ ਜਿਹੜੇ ਉਹਨੂੰ ਵੱਖਰੇ ਨਜ਼ਰੀਏ ਤੋਂ ਵੇਖਣ ਦਾ ਇਹ ਹੁਨਰ ਸਿਖਾਉਂਦਾ ਸੀ, ਔਰ ਇਹ ਸਭ ਕੁਝ ਖੁੱਲ੍ਹੇ ਰੂਪ ਦੇ ਵਿੱਚ ਚੱਲਦਾ ਸੀ। ਇਸ ਤੋਂ ਇਲਾਵਾ ਆਦਿਵਾਸੀਆਂ ਦੇ ਉੱਤੇ ਜੋ ਜ਼ੁਲਮ ਹੋ ਰਿਹਾ ਛੱਤੀਸਗੜ੍ਹ ਦੇ ਵਿੱਚ, ਮਹਿੰਦਰ ਸਿੰਘ ਕਰਮਾ ਦਾ ਚਲਾਇਆ ਸਲਵਾ ਜੂਡਮ, ਫਿਰ ਉਹਦਾ ਮੁੰਡਾ ਗਾ ਆ ਗਿਆ ਸਵਿੰਦਰ ਸਿੰਘ ਕਰਮਾ, ਉਹਦਾ ਸਲਵਾ ਜੂਡਮ ਪਾਰਟ 2। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਾਈਂ ਬਾਬਾ ਸੀਗਾ ਜਿਹੜਾ ਉਹ ਜ਼ਬਰ ਜ਼ੁਲਮ ਸਮਝਦਾ ਸੀ ਤੇ ਇਹਨਾਂ ਦੀ ਆਲੋਚਨਾ ਕਰਦਾ ਸੀ, ਇਹਨਾਂ ਦੇ ਵਿਰੁੱਧ ਕੰਮ ਵੀ ਕਰਦਾ ਰਿਹਾ ਉੱਥੇ ਜਾ ਕੇ। ਬਸ ਕਸੂਰ ਇਹੀ ਹੈ, ਇਹੀ ਕਸੂਰ ਅੱਗੇ ਚੱਲ ਕੇ ਉਹਦਾ ਇਹ ਦੋਸ਼ ਬਣ ਗਿਆ, ਦੋਸ਼ ਕੀ ਮਾਂ ਦੋਸ਼ ਬਣ ਗਿਆ, ਜਿਹੜਾ ਅੱਜ ਉਹਨੂੰ ਉਸ ਕਾਲ ਕੋਠੜੀ 'ਚ ਲੈ ਗਿਆ ਜਿੱਥੋਂ ਉਹ ਮਸਾ ਨਿਕਲਿਆ। ਕਿਉਂਕਿ ਪਿਛਲੀ ਵਾਰੀ ਸੀਗਾ ਜਦੋਂ ਸਾਈਂ ਬਾਬਾ ਜੇਲ੍ਹ ਦੇ ਵਿੱਚ, ਤੇ ਅਰੁੰਧਤੀ ਰਾਏ ਆ ਜਿਹੜੀ ਬਹੁਤ ਵੱਡੀ ਲੇਖਕਾ ਇੱਥੋਂ ਦੀ, ਬੁਕਰ ਪੁਰਸਕਾਰ ਜਿਹਨੂੰ ਮਿਲਿਆ ਹੋਇਆ, ਉਹਨੇ ਲੇਖ ਲਿਖਿਆ ਸੀ। ਉਦੋਂ ਲੇਖ ਸਾਰੀ ਦੁਨੀਆ ਦੇ ਵਿੱਚ ਪੜ੍ਹਿਆ ਗਿਆ ਸੀ। ਉਸ ਲੇਖ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਉਹ ਜਿੱਥੇ ਰਹਿੰਦਾ, ਉਹ ਕਾਲ ਕੋਠੜੀ 'ਚ ਸਾਈਂ ਬਾਬਾ ਰਹਿੰਦਾ, ਉਹਦੀ ਉੱਥੇ ਕੋਈ ਸਹਾਇਤਾ ਕਰਨ ਵਾਲਾ ਵੀ ਨਹੀਂ, ਸਹਾਇਕ ਕੈਦੀ ਵੀ ਹੈ ਨਹੀਂ ਕੋਈ, ਤੇ ਉਹਦਾ ਸਰੀਰ ਜਿਹੜਾ ਹੇਠਲਾ ਧੜ ਕੰਮ ਨਹੀਂ ਕਰਦਾ। ਤੁਸੀਂ ਆਪ ਅੰਦਾਜ਼ਾ ਲਾ ਲਓ ਉਹ ਆਪਣੀ ਸਰੀਰਕ ਕਿਰਿਆ ਉੱਥੇ ਕਿਵੇਂ ਕਰਦਾ ਹੋਊਗਾ, ਕਿਵੇਂ ਉਹ ਥੋੜ੍ਹੀ ਜਿਹੀ ਫੁੱਟ ਦੀ ਕੋਠੜੀ ਦੇ ਵਿੱਚ ਆਪਦਾ ਟਾਈਮ ਲਗਾਉਂਦਾ ਹੋਊਗਾ। ਹੁਣ ਸਾਰੀ ਉਮਰ ਲਈ ਉਸ ਕੋਠੜੀ ਦੇ ਵਿੱਚ ਸੁੱਟ ਦਿੱਤਾ ਗਿਆ। ਸੋ ਸਾਈਂ ਬਾਬਾ ਲਈ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਕਾਨੂੰਨ ਬਹੁਤ ਜ਼ਿਆਦਾ ਸਖਤ ਵਰਤਿਆ ਗਿਆ। ਜਿਵੇਂ ਉਹਦੀ ਸਰੀਰਕ ਲਾਚਾਰੀ ਹੈ, ਸਰੀਰਕ ਮਜਬੂਰੀ ਹੈ, ਘੱਟੋ ਘੱਟ ਉਹਦਾ ਲਿਹਾਜ਼ ਰੱਖਿਆ ਜਾਂਦਾ, ਸਜ਼ਾ ਤੋੜ ਕੇ ਕੀਤੀ ਜਾ ਸਕਦੀ ਸੀ। ਪਰ ਹੁਣ ਇਹ ਦੇਖਣ ਵਾਲਾ ਹੋਏਗਾ ਕਿ ਕੀ ਸਾਈਂ ਬਾਬਾ ਨੂੰ ਅੱਗੇ ਚੱਲ ਕੇ ਉਤਲੀ ਅਦਾਲਤ ਕੋਈ ਰਹਿਤ ਦਿੰਦੀ ਹੈ, ਕੋਈ ਥੋੜ੍ਹੀ ਬਹੁਤ ਉਹਨੂੰ ਇਸ ਤਰ੍ਹਾਂ ਦੀ ਰਾਹਤ ਮਿਲਦੀ ਹੈ ਜਿਸ ਤਰ੍ਹਾਂ ਦੀ ਮਾਇਆ ਕੋਡਨਾਨੀ, ਜਿਹੜੀ ਕਿ ਮੋਦੀ ਸਰਕਾਰ ਦੇ ਵਿੱਚ ਮੰਤਰੀ ਹੁੰਦੀ ਸੀ ਤੇ ਮੁੜ ਕੇ ਉਹ ਗੁਜਰਾਤ ਕਤਲੇਆਮ ਦੀ ਦੋਸ਼ੀ ਪਾਈ ਗਈ, 27 ਸਾਲ ਉਹਨੂੰ ਕੈਦ ਹੋਈ,
कैद होने तो बाद, क्योंकि वो आप ही डॉक्टर सी, उन्हें 4-5 बीमारियां एक वारी गिनातियां, मेरे दिल दे विच भी पीड़ है जी, मेरे पिठ दे विच भी पीड़ है, अख भी फरकदी है, नक भी ठीक नहीं, जो जमानत लै गई सी, वो जमानत लै गई सी चंगी भली, सब नूं पता बाबू बजरंगी है जिहड़ा, उन्हें भी यही कहा सी जी मेरी अख दे उत्ते फौरी है, उन्होंने इस बिना ते जमानत दे दी गई सी, जद कि एक बंदा 90% अंगहीन है, ਉਹਦੀ कोई भी इस तरह की अपील दलील कोई भी गुहार मनी नहीं गई। हुण ये अपील दलील गुहार उतली अदालत च जाके काम करती है या नहीं काम करती वो समा दसेगा, पर जे आपां इंसानी तौर पर देखिए, मनुखता के पक्ष तो वेखिए तो इहो ਜਿਹੇ बंदे ते रहम चाहिए, और घट्टो घट्ट जे कोई 2-4 साल कटा के रहम कर देन ते तां भी ठीक है। ਰਹਿਮ ਤਾਂ ਇੱਥੇ ਵੱਡੇ ਵੱਡੇ ਲੀਡਰਾਂ ਤੇ ਕੀਤਾ ਜਾਂਦਾ ਜੀ, ਆਮ ਲੋਕਾਂ ਤੇ ਨਹੀਂ ਕੀਤਾ ਜਾਂਦਾ। ਤੇ ਅੱਗੇ ਆਪਾਂ ਡੇਰਾ ਪ੍ਰੇਮੀਆਂ ਦੀ ਗੱਲ ਕਰੀਏ ਕਿ ਪਿੱਛੇ ਕਾਫੀ ਕਵਰ ਕੀਤਾ, ਜਿਹੜੇ ਪਿਓ ਪੁੱਤ ਦੀ ਮੌਤ ਹੋ ਗਈ ਸੀਗੀ, ਤੇ ਉਸ ਦੀ ਜ਼ਿੰਮੇਵਾਰੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਲਈ। देखो जिम्मेवारी की भी दौड़ लग जाती है, जो तुहानूं याद होना पिछले साल कश्मीर के एक फौजी कैंप से हमला होया सी ते इक्को दिन दे विच 3 अतवादी जथेबंदियां ने ਉਹਦੀ ਜ਼ਿੰਮੇਵਾਰੀ ਲੈ ਲਈ ਸੀਗੀ। ਇੱਕ ਅਫਗਾਨਿਸਤਾਨ ਦੇ ਵਿੱਚ ਬੈਠੀ ਜਥੇਬੰਦੀ ਸੀ ਤੇ 2 ਪਾਕਿਸਤਾਨ ਦੇ ਵਿੱਚ ਬੈਠੀਆਂ ਸਨ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਲੇਸ਼ ਪੈ ਗਿਆ ਸੀ ਜ਼ਿੰਮੇਵਾਰੀ ਲੈਣ ਤੋਂ। ਸੋ ਕਈ ਵਾਰੀ ਇਹੋ ਜਿਹੇ ਵੱਡੇ ਮਾਮਲੇ, ਹਾਈ ਪ੍ਰੋਫਾਈਲ ਮਾਮਲੇ ਆ, ਉਹਨਾਂ ਦੇ ਵਿੱਚ ਜ਼ਿੰਮੇਵਾਰੀ ਲੈਣ ਵਾਲੇ ਵੀ ਜਿਹੜੇ ਆ ਉਹ ਕਮਾਲ ਕਰ ਜਾਂਦੇ ਆ। ਪਹਿਲੀ ਗੱਲ ਤੇ ਇਹ ਹੈ ਕਿ ਦੇਖੋ, ਇਹ ਜ਼ਿੰਮੇਵਾਰੀ ਜਿਹਨੇ ਲਈ ਆ ਉਹ ਇੰਨੇ ਦਿਨ ਸੁੱਤਾ ਕਿਉਂ ਰਿਹਾ? ਕਿਉਂਕਿ ਦਿਨ ਤੇ ਜਿਹੜੇ 8-10 ਹੋ ਗਏ ਆ ਉਸ ਕਤਲੇਕਾਂਡ ਨੂੰ ਵਾਪਰੇ ਨੂੰ, ਤੇ ਇੰਨੇ ਦਿਨ ਇਹਨਾਂ ਦੀ ਚੁੱਪੀ ਕਿਉਂ ਰਹੀ? ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ। ਦੂਜਾ ਸਵਾਲ ਇਹ ਖੜਾ ਹੁੰਦਾ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਥੋਂ ਦੇ ਜਿਹੜੇ ਪ੍ਰਧਾਨ ਆ, ਸਰਗਰਮ ਆਗੂ ਇਸ ਸਮੇਂ ਸਭ ਤੋਂ ਸਰਗਰਮ ਹੈ ਜਿਹੜੇ ਰਾਜਨੀਤੀ ਦੇ ਵਿੱਚ, ਕਰਨੈਲ ਸਿੰਘ ਪੀਰ ਮੁਹੰਮਦ, ਉਹਨਾਂ ਨੇ ਨਾਲ ਦੀ ਨਾਲ ਹੀ ਇਸ ਦਾਅਵੇ ਨੂੰ, ਇਸ ਜ਼ਿੰਮੇਵਾਰੀ ਨੂੰ ਰੱਦ ਕਰ ਦਿੱਤਾ ਸੀ। ਉਹਨੇ ਕਿਹਾ ਕਿ ਇਹੋ ਜੀ ਕੋਈ ਵੀ ਗੱਲ ਨਹੀਂ, ਇਹ ਜਿਹੜੀ ਲੈਟਰ ਹੈਡ ਆ ਇਹ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਨਹੀਂ। ਦੂਸਰਾ, ਜਿਸ ਕਨਵੀਨਰ ਦਾ ਨਾਂ ਲਿਖਿਆ ਗਿਆ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕਨਵੀਨਰ ਜਸਮੀਤ ਸਿੰਘ ਇਹ ਜ਼ਿੰਮੇਵਾਰੀ ਜਿਹੜੀ ਜਾਰੀ ਕਰਦਾ, ਉਹ ਕਹਿੰਦਾ ਕਿ ਜਸਮੀਤ ਸਿੰਘ ਨਾਂ ਦਾ ਕੋਈ ਕਨਵੀਨਰ ਹੈ ਹੀ ਨਹੀਂ। ਤੀਜੀ ਗੱਲ, ਉਹ ਕਹਿੰਦਾ ਕਿ ਹਥਿਆਰਬੰਦ ਸੰਘਰਸ਼ ਦੀ ਅਸੀਂ ਹਾਮੀ ਨਹੀਂ ਭਰਦੇ, ਅਸੀਂ ਤੇ ਸ਼ਾਂਤਮਈ ਸੰਘਰਸ਼ ਦੀ ਹਾਮੀ ਭਰਦੇ ਹਾਂ। ਪੰਜਾਬ ਦੇ ਹਿੱਤਾਂ ਦੀ ਜਿਹੜੀ ਗੱਲ ਆ, ਅਸੀਂ ਸ਼ਾਂਤਮਈ ਢੰਗ ਦੇ ਨਾਲ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ। ਸੋ ਇਹ ਸਾਫ਼ ਹੋ ਗਿਆ ਤਕਰੀਬਨ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਕਿਸੇ ਨਾ ਕਿਸੇ ਬੰਦੇ ਨੇ ਸ਼ਰਾਰਤ ਕੀਤੀ ਆ। ਸ਼ਰਾਰਤ ਵੀ ਹੋ ਸਕਦੀ ਹੈ, ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਇਸ ਸਮੇਂ ਤੁਹਾਨੂੰ ਪਤਾ ਹੈ ਸਿੱਖਾਂ ਦੇ ਦਰਮਿਆਨ ਔਰ ਡੇਰਾ ਪ੍ਰੇਮੀਆਂ ਦੇ ਦਰਮਿਆਨ ਇੱਕ ਪਾਟਕ ਪਿਆ ਹੋਇਆ, ਖੱਪਾ ਪਿਆ ਹੋਇਆ। ਕੁਛ ਸ਼ਕਤੀਆਂ, ਕੁਛ ਲੋਕ ਇਹ ਚਾਹੁੰਦੇ ਆ ਇਸ ਪਾਟਕ ਨੂੰ ਵਰਤਿਆ ਜਾਵੇ, ਕਿਉਂਕਿ ਅਤੀਤ ਦੇ ਵਿੱਚ ਸਮੇਂ ਤੇ ਇਸ ਪਾਟਕ ਨੂੰ, ਇਸ ਖੱਪੇ ਨੂੰ ਵਰਤਿਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨੂੰ ਵਰਤਿਆ ਜਾ ਸਕਦਾ, ਕਿਉਂਕਿ ਰਾਜਨੀਤਿਕ ਜੋੜ ਤੋੜ ਜਿਹੜੇ ਉਹ ਇਹਨਾਂ ਫਰਕਾਂ ਤੇ, ਇਹਨਾਂ ਫਿਰਕੂ ਗੱਲਾਂ ਤੇ ਹਮੇਸ਼ਾ ਲੈ ਜਾਂਦੇ, ਜੋੜ ਤੋੜ ਕੀਤੇ ਜਾਂਦੇ ਆ। ਇਹ ਜਿਹੜੀ ਜ਼ਿੰਮੇਵਾਰੀ ਆ, ਮੈਨੂੰ ਤੇ ਘੱਟੋ ਘੱਟ ਇਹ ਹਜ਼ਮ ਨਹੀਂ ਹੁੰਦੀ ਕਿ ਜ਼ਿੰਮੇਵਾਰੀ, ਅਸਲ ਕੋਈ ਜ਼ਿੰਮੇਵਾਰੀ ਆ ਇਹ ਹਵਾ ਦੇ ਵਿੱਚ ਕਿਸੇ ਨੇ ਤਲਵਾਰ ਮਾਰੀ ਹੈ। ਉਂਝ ਤੁਹਾਨੂੰ ਯਾਦ ਹੋਣਾ ਜਲੰਧਰ ਦੇ ਵਿੱਚ ਜਦੋਂ RSS ਆਗੂ ਜਗਦੀਸ਼ ਗਗਨੇਜਾ ਦਾ ਕਤਲ ਹੋ ਗਿਆ ਸੀ, ਤੇ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਉਦੋਂ ਵੀ ਆਈ ਸੀ। ਕੋਈ ਸਿੱਖ ਰੈਜੀਮੈਂਟ ਸੀ, ਦਸ਼ਮੇਸ਼ ਰੈਜੀਮੈਂਟ ਸ਼ਾਇਦ ਉਹਦਾ ਨਾਮ ਸੀ, ਉਹਦੇ ਨਾਮ ਤੇ ਇੱਕ ਜ਼ਿੰਮੇਵਾਰੀ ਆ ਗਈ। ਪਰ ਬਾਅਦ ਦੇ ਵਿੱਚ ਜਦੋਂ ਪਤਾ ਕੀਤਾ ਗਿਆ, ਖੁਫੀਆ ਏਜੰਸੀਆਂ ਨੇ ਵੀ, ਜਦੋਂ ਪੱਤਰਕਾਰਾਂ ਨੇ ਵੀ ਪਤਾ ਕੀਤਾ, ਤਾਂ ਉਹਦੇ ਵਿੱਚ ਇਹ ਪਾਇਆ ਗਿਆ ਸੀਗਾ ਕਿ ਉਹ ਜਿਹੜੀ ਦਸ਼ਮੇਸ਼ ਰੈਜੀਮੈਂਟ ਆ ਉਹ 90 ਦੇ ਦਹਾਕੇ ਤੋਂ ਪਹਿਲਾਂ ਇੱਥੇ ਐਕਟਿਵ ਸੀਗੀ। ਉਸ ਤੋਂ ਬਾਅਦ ਉਹਦਾ ਇੱਥੇ ਕੋਈ ਜ਼ਿਕਰ ਨਹੀਂ ਆਉਂਦਾ, ਕੋਈ ਵੀ ਉਹਦੀ ਹੋਂਦ ਨਜ਼ਰ ਨਹੀਂ ਆਉਂਦੀ। ਇਸ ਕਰਕੇ ਉਸ ਜ਼ਿੰਮੇਵਾਰੀ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ, ਨਹੀਂ ਮੰਨਿਆ ਗਿਆ ਸੀਗਾ। ਤਾਂ ਇਹ ਜ਼ਿੰਮੇਵਾਰੀ ਵੀ ਜਿਹੜੀ ਮੇਰੇ ਖਿਆਲ ਦੇ ਨਾਲ ਸੇਮ ਉਹੋ ਜਿਹੀ ਹੋਈ ਲੱਗਦੀ ਹੈ। ਕੋਈ ਇਹਦੇ ਚ ਕੋਈ ਤਣਕੰਡਾ ਲੱਗਦਾ ਨਹੀਂ। ਬਿਲਕੁਲ ਜੀ, ਪਰ ਸਿੱਖਾਂ ਨੂੰ ਬਦਨਾਮ ਕਰਨ ਲਈ ਕੋਈ ਵੀ ਜਿਹੜਾ ਮੌਕਾ ਉਹ ਛੱਡਿਆ ਨਹੀਂ ਜਾਂਦਾ। ਤੇ ਅੱਗੇ ਆਪਾਂ 400 ਕਰੋੜੀ ਘੁਟਾਲੇ ਦੀ ਜੇ ਗੱਲ ਕਰੀਏ ਤੇ ਵੱਡੇ ਦੋਸ਼ੀਆਂ ਤੇ ਡਿੱਗ ਸਕਦੀ ਹੈ ਬਿਪਤਾ। ਦੇਖੋ, ਇਹ ਮਸਲਾ ਜਿਹੜਾ 400 ਕਰੋੜੀ ਘੁਟਾਲੇ ਦਾ, ਇਹ ਸੁਰਖੀਆਂ 'ਚ ਇਲੈਕਸ਼ਨ ਤੋਂ ਪਹਿਲਾਂ ਹੀ ਆ ਗਿਆ ਸੀ, ਕਿਉਂਕਿ ਇਸ ਘੁਟਾਲੇ ਦੇ ਵਿੱਚ ਇੱਕ ਬਹੁਤ ਵੱਡੇ ਮੰਤਰੀ ਦਾ ਨੇੜਲਾ ਕਾਕਾ ਸ਼ਾਮਲ ਸੀਗਾ। ਇਸ ਕਰਕੇ ਇਸ ਘੁਟਾਲੇ ਤੇ ਪਰਦਾਪੋਸ਼ੀ ਕਰ ਦਿੱਤੀ ਗਈ। ਪਰ ਕਿਉਂਕਿ ਹੁਣ ਵੇਲਾ ਜਿਹੜਾ ਉਹ ਇਸ ਸਮੇਂ ਵੇਲ ਦਾ, ਸਾਰੀਆਂ ਏਜੰਸੀਆਂ ਨੂੰ, ਸਾਰੀਆਂ ਅਥਾਰਟੀਆਂ ਨੂੰ ਇਸ ਸਮੇਂ ਵੇਹ ਲਿਆ, ਇਹ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ। ਔਰ ਇਸ ਵਾਰੀ ਇਸ ਨੂੰ ਉਠਾਇਆ ਸਮਾਜ ਸੇਵੀ ਇੱਕ ਵਕੀਲ ਹੈ ਸਰਬਜੀਤ ਸਿੰਘ ਵੇਰਕਾ, ਉਹਨਾਂ ਨੇ। ਹੁਣ ਇਸ ਮਾਮਲੇ 'ਚ ਸੁਣ 'ਚ ਇਹ ਆਇਆ ਕਿ SIT ਹੈ ਜਿਹੜੀ ਉਹ ਪੀੜਤਾਂ ਦੇ ਬਿਆਨ ਦਰਜ ਕਰਨ ਲੱਗ ਪਈ ਹੈ। ਔਰ ਪੀੜਤਾਂ ਦੇ ਜਿਹੜੇ ਬਿਆਨ ਦਰਜ ਕੀਤੇ ਗਏ ਆ
ਉਹਨਾਂ ਦੇ ਆਧਾਰ ਤੇ ਸਿੱਟਾ ਨਿਕਲਦਾ ਪਿਆ ਕਿ ਆਉਣ ਵਾਲੇ ਦਿਨਾਂ 'ਚ ਕੁਝ ਵੱਡੇ ਚਿਹਰੇ ਆ ਜਿਹੜੇ ਇਸ ਘੁਟਾਲੇ ਦੇ ਵਿੱਚ ਬੇਨਕਾਬ ਹੋਣਗੇ। ਇਹ ਘੁਟਾਲਾ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਸੀਗਾ। ਕੁਝ ਫਰਜ਼ੀ ਕੰਪਨੀਆਂ ਖੜੀਆਂ ਕੀਤੀਆਂ ਗਈਆਂ, ਉਹਨਾਂ ਦੇ ਮਾਰਫਤ ਫਿਰ ਪੈਸਾ ਜਿਹੜਾ ਇਨਵੈਸਟਰਸ ਦਾ ਉਹ ਇਕੱਠਾ ਕੀਤਾ ਗਿਆ, ਕਲੈਕਟ ਕੀਤਾ ਗਿਆ। ਉਸ ਤੋਂ ਬਾਅਦ ਫਿਰ ਇਹ ਠੱਗੀ ਠੋਰੀ ਜਿਹੜੀ ਸ਼ੁਰੂ ਹੋਈ। 15 ਤੋਂ 20 ਹਜ਼ਾਰ ਲੋਕ ਹੈ ਜਿਹੜੇ ਉਹ ਇਸ ਠੱਗੀ ਤੋਂ ਪੀੜਤ ਆ। ਪਰ ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਇਸ ਠੱਗੀ ਦਾ ਜਿਹੜਾ ਇੱਕ ਸਰਗਨਾ ਹੈ ਉਹਨੇ 3-4 ਫਿਲਮਾਂ ਬਣਾਈਆਂ, ਔਰ 3-4 ਫਿਲਮਾਂ ਜਿਹੜੀਆਂ ਬਣਾਈਆਂ ਉਹਨਾਂ ਦੇ ਵਿੱਚੋਂ 1-2 ਫਿਲਮਾਂ ਇਸ ਪੰਜਾਬੀ ਫਿਲਮ ਇੰਡਸਟਰੀ ਦੀਆਂ ਮੀਲ ਪੱਥਰ ਫਿਲਮਾਂ ਨੇ, ਬਹੁਤ ਮਸ਼ਹੂਰ ਫਿਲਮਾਂ ਨੇ। ਉਹਨਾਂ ਦੇ ਵਿੱਚੋਂ ਇੱਕ ਫਿਲਮ ਪਿਛਲੇ ਸਾਲ ਆਈ ਸੀਗੀ ਜਿਹਦੇ 'ਚ ਪੁਰਾਤਨ ਪੰਜਾਬ ਦਾ ਸਾਰਾ ਉਹ ਦਿਖਾਇਆ ਗਿਆ ਸੀ ਤੇ ਜਿਹਦੇ 'ਚ ਇੱਕ ਬਹੁਤ ਵੱਡਾ ਗਾਇਕ ਹੀਰੋ ਦੇ ਤੌਰ ਤੇ ਆਇਆ ਸੀਗਾ। ਉਹ ਫਿਲਮ 1-2 ਫਿਲਮਾਂ ਇਸ ਤਰ੍ਹਾਂ ਦੀਆਂ ਹੋ ਰਿਹਾ। ਸੋ ਉਹ ਫਿਲਮਾਂ ਜਿਹੜੀਆਂ ਉਹਨਾਂ ਦੇ ਵਿੱਚ ਇਹ ਪੈਸਾ ਇਨਵੈਸਟ ਹੋਇਆ। ਇਹ ਇੱਕ ਬਹੁਤ ਦਿਲਚਸਪ ਜਿਹਾ ਮੁੱਦਾ ਹੈ ਕਿ ਹੁਣ ਇਸ ਤਰ੍ਹਾਂ ਦੇ ਠੱਗੀ ਠੋਰੀ ਵਾਲੇ ਪੈਸੇ ਨੂੰ ਫਿਲਮਾਂ ਦੇ ਵਿੱਚ ਵਰਤਿਆ ਜਾਂਦਾ, ਕਿਉਂਕਿ ਹਾਲ ਦੇ ਦਿਨਾਂ ਦੇ ਵਿੱਚ ਅਸੀਂ ਅੱਗੇ ਵੇਖਿਆ KS ਮੱਖਣ ਦੀ ਇੱਕ ਫਿਲਮ ਆਉਂਦੀ ਪਈ ਜੁਗਨੀ, ਉਹ ਵੀ ED ਦੇ ਫੇਰ ਦੇ ਵਿੱਚ ਫਸੀ ਪਈ ਹੈ, ਕਿਉਂਕਿ ਉਹਦੇ ਤੇ ਵੀ ਦੋਸ਼ ਲੱਗਦੇ ਪਏ ਆ ਕਿ ਜਗਦੀਸ਼ ਭੋਲੇ ਦਾ ਪੈਸਾ ਉਸ ਫਿਲਮ ਦੇ ਵਿੱਚ ਲੱਗਾ ਹੋਇਆ। ਇਸ ਤੋਂ ਇਲਾਵਾ ਅਸੀਂ ਇੱਕ ਵਾਰੀ ਦੇਖਿਆ ਕਿ ਕੁਝ ਲੋਕ, ਕੁਝ ਮੁੰਡੇ ਖੁੰਡੇ ਰਲ ਕੇ ਇੱਕ ਲੁੱਟ ਕਰਕੇ ਫਿਲਮ ਬਣਾਉਂਦੇ ਪਏ ਸਨ ਤੇ ਫਿਲਮ ਦੇ ਸੈੱਟ ਤੋਂ ਹੀ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਕੇ ਆਈ ਸੀਗੀ। ਅੱਜ ਇੱਕ ਹੋਰ ਗਾਇਕ ਆ, ਬਹੁਤ ਵੱਡਾ ਗਾਇਕ ਆ, ਮਨਕੀਰਤ ਔਲਖ ਹੈ ਸ਼ਾਇਦ ਉਹਦਾ ਨਾਮ, ਉਹਦੇ ਤੇ ਵੀ ਕੇਸ ਇੱਕ ਦਰਜ ਹੋਇਆ, ਉਹਦੇ ਤੇ ਵੀ ਸ਼ਿਕਾਇਤ ਕੋਈ ਦਰਜ ਹੋਈ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਸੰਕੇਤ ਦਿੰਦੀਆਂ ਕਿ ਇਸ ਇੰਡਸਟਰੀ ਦੇ ਵਿੱਚ ਚਾਹੇ ਮਿਊਜ਼ਿਕ ਇੰਡਸਟਰੀ ਹੈ, ਚਾਹੇ ਇਹ ਫਿਲਮ ਇੰਡਸਟਰੀ ਹੈ, ਇਸ ਜਿਹੜੀ ਕਲਾ ਦੀ ਇਹ ਵੰਨਗੀ ਹੈ, ਚਾਹੇ ਫਿਲਮ ਦੀ ਇੰਡਸਟਰੀ ਹੈ, ਚਾਹੇ ਮਿਊਜ਼ਿਕ ਦੀ ਇੰਡਸਟਰੀ ਹੈ, ਇਹ ਜਿਹੜੀਆਂ ਕਲਾ ਦੀਆਂ ਵੰਨਗੀਆਂ ਕਿਤੇ ਨਾ ਕਿਤੇ ਇਹ ਵੀ ਕਾਲੀਆਂ ਭੇਡਾਂ ਦੇ ਧੱਕੇ ਚੜ ਗਈਆਂ। ਹੁਣ ਇਹਨਾਂ ਤੇ ਵੀ ਇਹ ਦੋਸ਼ ਲੱਗਦਾ ਪਿਆ ਕਿ ਜੀ ਇਹ ਵੀ ਉਹ ਵਾਸ਼ਿੰਗ ਮਸ਼ੀਨਾਂ ਬਣ ਗਈਆਂ ਜਿਨ੍ਹਾਂ ਦੇ ਵਿੱਚ ਕਾਲਾ ਧਨ ਜਿਹੜਾ ਪਾ ਦਿੱਤਾ ਜਾਂਦਾ, ਕਾਲਾ ਧਨ ਪਾ ਕੇ ਫਿਰ ਅਗਲੇ ਪਾਸੇ ਉਹਨੂੰ ਚਿੱਟਾ ਕਰਕੇ ਕੱਢ ਲਿਆ ਜਾਂਦਾ ਜੀ। ਤੇ ਅਗਲੀ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਬਹੁਤ ਘਟਨਾਵਾਂ ਹੋਈਆਂ ਤੇ ਉਸ ਤੋਂ ਬਾਅਦ ਅਗਲੀ ਘਟਨਾ ਆ ਕਿ ਬੀਬੀ ਦਾ ਆਸਣ ਲਵਾਇਆ ਗਿਆ ਤੇ ਉਸ ਤੇ ਵੀ ਵਿਵਾਦ ਹੋਇਆ ਜੀ। ਇਹ ਬਠਿੰਡਾ ਦੇ ਵਿੱਚ ਘਟਨਾ ਵਾਪਰੀ ਹੈ। ਧੋਬੀ ਹੈ ਨਾ ਬਸਤੀ ਹੈ, ਉੱਥੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀਗਾ। ਕੋਈ ਬੀਬੀ ਹੈ ਬਲਜੀਤ ਕੌਰ ਜੀ, ਕੈਨੇਡਾ ਤੋਂ ਆਈ, ਉਹਨੇ ਆਪਣਾ ਕੋਈ ਧਾਰਮਿਕ ਆਯੋਜਨ ਕਰਨਾ ਸੀ ਗੁਰਦੁਆਰੇ ਦੇ ਵਿੱਚ। ਉਸ ਆਯੋਜਨ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਹੋਇਆ। ਅਸਲ ਦੇ ਵਿੱਚ ਹੋਇਆ ਕਿ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀਗਾ, ਉਸ ਗੁਰੂ ਗ੍ਰੰਥ ਸਾਹਿਬ ਨੂੰ ਜੋ ਥੜਾ ਬਣਿਆ ਹੁੰਦਾ ਪ੍ਰਕਾਸ਼ ਜਿੱਥੇ ਤੇ ਕੀਤਾ ਜਾਂਦਾ, ਉਸ ਥੜੇ ਤੋਂ ਚੁੱਕ ਕੇ ਇੱਕ ਟੁੱਟੇ ਫੁੱਟੇ ਜਿਹੇ ਕਮਰੇ ਦੇ ਵਿੱਚ ਰੱਖ ਦਿੱਤਾ ਗਿਆ। ਉਸ ਥੜੇ ਤੇ ਚਿੱਟੀ ਚਾਦਰ ਵਿਛਾ ਕੇ, ਗੱਦੇ ਵਿਛਾ ਕੇ ਸਟੇਜ ਬਣਾ ਦਿੱਤਾ ਗਿਆ, ਮੰਚ ਬਣਾ ਦਿੱਤਾ ਗਿਆ। ਉਸ ਬੀਬੀ ਨੇ ਆ ਕੇ ਜਿਹੜਾ ਉਹਦਾ ਪ੍ਰੋਗਰਾਮ ਜਿਹਦਾ ਨਾਂ ਆਨੰਦਮਈ ਜੀਵਨ ਸੀ ਉਹ ਸ਼ੁਰੂ ਕਰ ਦਿੱਤਾ। ਪ੍ਰੋਗਰਾਮ ਵੀ ਦੱਸਦੇ ਆ ਕਿ ਵੱਖਰੀ ਕਿਸਮ ਦਾ ਸੀ, ਨਾਲੇ ਤੇ ਉਹਦੇ 'ਚ ਨਾਮ ਦੀ ਦਾਤ ਦਿੱਤੀ ਜਾ ਰਹੀ ਸੀ, ਨਾਮ ਦਾ ਦਾਨ ਦਿੱਤਾ ਜਾ ਰਿਹਾ ਸੀਗਾ, ਤੇ ਨਾਲ ਹੀ ਜਿਵੇਂ ਯੋਗਾ ਟਾਈਪ ਜਾਂ ਹੋਰ ਕਸਰਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸਨ, ਕਰਾਈਆਂ ਜਾ ਰਹੀਆਂ ਸਨ। ਇਸ ਗੱਲ ਦਾ ਜਦੋਂ ਪਤਾ ਆਲੇ ਦੁਆਲੇ ਦੇ ਕੁਝ ਸਿੱਖ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੂੰ ਲੱਗਾ, ਉਹ ਆ ਗਏ, ਫਿਰ ਰੌਲਾ ਪੈ ਗਿਆ। ਰੌਲਾ ਪੈਂਦਾ ਵੱਧ ਗਿਆ ਔਰ ਇੰਨਾ ਜ਼ਿਆਦਾ ਵੱਧ ਗਿਆ ਕਿ ਵਿਵਾਦ ਦਾ ਰੂਪ ਜਿਹੜਾ ਧਰ ਗਿਆ। ਫਿਰ ਇਹ ਪ੍ਰੋਗਰਾਮ ਜਿਹੜੇ ਲੋਕ ਕਰਦੇ ਪਏ ਸਨ ਉਹ ਤੇ ਮਾੜਾ ਮੋਟਾ ਜਿਹੜਾ ਕੀਤਾ ਉਹਨਾਂ ਜੋ ਕਰਾਇਆ, ਫਿਰ ਉੱਥੋਂ ਛੱਡ ਕੇ ਚਲੇ ਗਏ। ਪਰ ਕਮੇਟੀ ਵਾਲੇ ਫਸ ਗਏ। ਜਦੋਂ ਲੋਕਾਂ ਨੇ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਕਿੱਥੇ ਆ, ਉਹ ਕਹਿੰਦੇ ਜੀ ਫਲਾਣੇ ਕਮਰੇ ਦੇ ਵਿੱਚ ਰੱਖ ਦਿੱਤਾ। ਫਿਰ ਉੱਥੋਂ ਕਢਾ ਕੇ ਦੁਬਾਰਾ ਪ੍ਰਕਾਸ਼ ਕੀਤਾ ਗਿਆ। ਹੁਣ ਜਦੋਂ ਉਸ ਬੀਬੀ ਬਲਜੀਤ ਕੌਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਦੇ ਨਾਲ ਤੇ ਕੋਈ ਪੱਤਰਕਾਰਾਂ ਦਾ ਤਾਲਮੇਲ ਨਹੀਂ ਹੋਇਆ, ਉਹਦਾ ਤਰਜਮਾਨ ਜ਼ਰੂਰ ਬੋਲਿਆ। ਉਹ ਕਹਿੰਦਾ ਜੀ ਕਿ ਦੇਖੋ ਇਹਦੇ 'ਚ ਸਾਡਾ ਕੋਈ ਕਸੂਰ ਨਹੀਂ, ਅਸੀਂ ਕਮੇਟੀ ਵਾਲਿਆਂ ਨੂੰ ਕਿਹਾ ਸੀ ਕਿ ਗਲਤ ਆ ਤੇ ਅਸੀਂ ਉਹਨਾਂ ਨੂੰ ਦੱਸ ਵੀ ਦਿੱਤਾ ਸੀ, ਉਹਨਾਂ ਨੇ ਐਂ ਕੀਤਾ, ਸਾਡਾ ਕੀ ਕਸੂਰ ਆ, ਤੁਸੀਂ ਕਮੇਟੀ ਵਾਲਿਆਂ ਨਾਲ ਗੱਲ ਕਰੋ। ਕਮੇਟੀ ਵਾਲੇ ਕਹਿੰਦੇ ਜੀ ਹਾਂ ਹੋਈ ਤੇ ਸਾਥੋਂ ਗਲਤੀ ਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਇਸ ਗਲਤੀ ਨੂੰ ਹੁਣ ਬਖਸ਼ਾ ਲਿਆ ਜਾਵੇ। ਤੀਜੇ ਪਾਸੇ ਗਿਆਨੀ ਗੁਰਬਚਨ ਸਿੰਘ ਜੀ ਆ ਜਿਹੜੇ, ਉਹ ਕਹਿੰਦੇ ਜੀ ਕਿ ਅਸੀਂ ਜਾਂਚ ਪੜਤਾਲ ਕਰਾਂਗੇ ਤੇ ਫਿਰ ਅਸੀਂ ਸਖਤ ਸਜ਼ਾ ਵੀ ਦੇਵਾਂਗੇ। ਸਭ ਤੋਂ ਪਹਿਲਾ ਸਵਾਲ ਹੈ ਜਿਹੜਾ ਉਹ ਬੀਬੀ ਬਲਜੀਤ ਕੌਰ ਹੋਰਾਂ ਤੇ ਖੜਾ ਹੁੰਦਾ ਹੈ। ਉਹ ਆਪ ਹੀ ਕਹਿਣ ਡਏ ਆ ਕਿ ਜੀ ਅਸੀਂ ਕਮੇਟੀ ਨੂੰ ਕਿਹਾ ਸੀ ਕਿ ਇਹ ਗਲਤ ਆ। ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਸਭ ਕੁਝ ਗਲਤ ਆ ਤੇ ਫਿਰ ਤੁਸੀਂ ਉਸ ਥੜੇ ਤੇ ਜਾ ਕੇ ਜੋ ਕੀਤਾ ਉਹ ਕਿਉਂ ਕੀਤਾ? ਉਹਨਾਂ ਦੀ ਗਲਤੀ ਤੇ ਗਲਤੀ ਹੈ, ਪਰ ਜੋ ਤੁਸੀਂ ਕੀਤਾ ਕਿ ਉਹ ਠੀਕ ਹੈ? ਦੂਜੇ ਪਾਸੇ ਉਹ ਜਿਹੜੇ ਕਮੇਟੀ ਵਾਲੇ ਆ, ਤਾਂ ਉਹ ਕਮੇਟੀ ਵਾਲਿਆਂ ਦੇ ਵਿੱਚ ਇੱਕ ਗ੍ਰੰਥੀ ਵੀ ਹੈ ਕਿ ਗ੍ਰੰਥੀ ਨੂੰ ਇੰਨਾ ਵੀ ਇਲਮ ਨਹੀਂ, ਇੰਨਾ ਵੀ ਗਿਆਨ ਨਹੀਂ
ਕਿ ਉਹ ਕੀ ਕਰਨ ਡਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੋਂ ਚੁੱਕ ਕੇ ਇੱਕ ਟੁੱਟੇ ਫੁੱਟੇ ਕਮਰੇ ਦੇ ਵਿੱਚ ਰੱਖ ਕੇ ਤੇ ਉੱਥੇ ਇਹੋ ਜਿਹਾ ਆਯੋਜਨ ਕਰਾਉਣ ਡਿਆ। ਤੇ ਤੀਜੀ ਗਿਆਨੀ ਗੁਰਬਚਨ ਸਿੰਘ ਦੀ ਗੱਲ ਸੁਣ ਲਓ, ਉਹ ਕਹਿੰਦਾ ਜੀ ਜਾਂਚ ਪੜਤਾਲ ਕਰਵਾਵਾਂਗੇ, ਜਾਂਚ ਪੜਤਾਲ ਦੇ ਵਿੱਚ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਨੂੰ ਸਜ਼ਾ ਦੇਵਾਂਗੇ। ਤੇ ਜਿਹੜੇ ਕਮੇਟੀ ਵਾਲੇ ਆ ਉਹ ਖੁਦ ਮੂੰਹੋਂ ਇਕਬਾਲ ਕਰੀ ਜਾਂਦੇ ਆ ਕਿ ਸਾਥੋਂ ਗਲਤੀ ਹੋ ਗਈ ਜੀ, ਸਾਥੋਂ ਬੱਜਰ ਗੁਨਾਹ ਹੋ ਗਿਆ, ਹੁਣ ਜਾਂਚ ਪੜਤਾਲ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਪਤਾ ਨਹੀਂ ਕਿਹੜੀ ਕਸ਼ਮੀਰ 'ਚ ਜਾ ਕੇ ਕਰਾਉਣੀ ਹੈ ਜਾਂ FBI ਸੱਦ ਕੇ ਕਰਾਉਣੀ ਹੈ। ਜਾਂਚ ਪੜਤਾਲ ਵਾਲੇ ਜਿਨ੍ਹਾਂ ਦੀ ਕਰਾਉਣੀ ਹੈ ਉਹ ਤਾਂ ਕਹੀ ਜਾਂਦੇ ਕਿ ਸਾਥੋਂ ਗਲਤੀ ਹੋਈ ਹੈ। ਬਿਲਕੁਲ ਜੀ, ਕਈ ਤਰ੍ਹਾਂ ਦੀਆਂ ਜਿਹੜੀਆਂ ਜਾਂਚ ਪੜਤਾਲ ਚੱਲਦੀਆਂ, ਕਈ ਟਾਈਮ ਤੋਂ ਜਿਹੜੀਆਂ ਲਟਕ ਰਹੀਆਂ, ਕੁਛ ਨਹੀਂ ਹੋਇਆ ਉਹਨਾਂ ਦਾ। ਤੇ ਅੱਗੇ ਗੱਲ ਕਰਦੇ ਹਾਂ ਜੀ, 12 ਸੂਬਿਆਂ ਦੇ ਵਿੱਚ ਇੱਕ ਸਰਵੇ ਹੋਇਆ, ਉਸੇ ਆਧਾਰ ਤੇ ਡਾਕਟਰਾਂ ਨੇ ਸ਼ਰਾਬ ਨੂੰ ਮਾਨਸਿਕ ਰੋਗ ਕਰਾਰ ਦਿੱਤਾ ਤੇ ਪੰਜਾਬ ਵੀ ਉਸੇ ਚਪੇਟ ਵਿੱਚ। ਜੀ ਇਹ ਨਵੀਂ ਤਰ੍ਹਾਂ ਦੀ ਇੱਕ ਰਿਸਰਚ ਹੋਈ ਹੈ, ਨਵੀਂ ਤਰ੍ਹਾਂ ਦੀ ਖੋਜ ਹੋਈ ਆ। ਹਾਲਾਂਕਿ ਪੰਜਾਬੀ ਸਾਡੇ ਇਸ ਮਾਮਲੇ ਦੇ ਵਿੱਚ ਬੜੇ ਚੀੜੇ, ਉਹ ਮੰਨਦੇ ਹੀ ਨਹੀਂ ਕਿ ਸ਼ਰਾਬ ਹੈ ਜਿਹੜੀ ਹਾਨੀਕਾਰਕ ਹੁੰਦੀ ਹੈ, ਪਰ ਡਾਕਟਰ ਹੈ ਜਿਹੜੇ ਉਹ ਇਹਨਾਂ ਦੇ ਨਾਲ ਇਤਫਾਕ ਨਹੀਂ ਰੱਖਦੇ। ਉਹਨਾਂ ਨੇ ਆਪਣੀ ਰਾਏ ਜਿਹੜੀ ਉਹ ਵੱਖਰੀ ਦਿੱਤੀ ਹੈ, ਮੁਖਤਲਫ ਦਿੱਤੀ ਹੈ। ਅਸਲ ਦੇ ਵਿੱਚ 12 ਰਾਜਾਂ ਦੇ ਵਿੱਚ ਇਹ ਸਰਵੇ ਕੀਤਾ ਗਿਆ ਔਰ ਸਰਵੇ ਕੀਤਾ ਗਿਆ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ਵੱਲੋਂ। ਇਹ ਬੰਗਲੌਰ ਦੀ ਜਿਹੜੀ ਸਿਹਤ ਸੰਸਥਾ ਸੀ, ਇਹਨੇ 12 ਰਾਜਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਤੇ ਸਰਵੇ ਕੀਤਾ। ਇਹਦੇ ਵਿੱਚ ਇਹ ਗੱਲ ਜਿਹੜੀ ਖੁੱਲ੍ਹ ਕੇ ਸਾਹਮਣੇ ਆਈ ਕਿ ਸ਼ਰਾਬ ਔਰ ਖਾਸ ਤੌਰ ਤੇ ਸ਼ਰਾਬ ਪੀਣ ਦੇ ਜਿਹੜੇ ਆਦੀ ਹੈ ਔਰ ਸ਼ਰਾਬ ਪੀਣ ਦੇ ਆਦੀ ਜਿਹੜਾ ਇਹਨਾਂ ਦਾ ਇੱਕ ਜੁੜਾਵ ਹੈ, ਇੱਕ ਲਗਾਵ ਹੈ, ਕਿਤੇ ਨਾ ਕਿਤੇ ਇਹ ਮਾਨਸਿਕ ਬਿਮਾਰੀ ਹੈ। ਔਰ ਬਹੁਤ ਸਾਰੇ ਸ਼ਰਾਬੀਆਂ ਤੇ ਉਹਨਾਂ ਨੇ ਰਿਸਰਚ ਕਰਕੇ ਇਹ ਸਿੱਟਾ ਕੱਢਿਆ ਤੇ ਕੱਲ PGI ਦੇ ਵਿੱਚ ਉਹਨਾਂ ਨੇ ਇਸ ਸਿੱਟੇ ਦਾ ਐਲਾਨ ਕੀਤਾ ਹੈ ਕਿ ਅਸਲ ਦੇ ਵਿੱਚ ਇਹ ਜਿਹੜੀ ਸ਼ਰਾਬ ਦੀ ਲੱਤ ਲੱਗਣੀ ਹੈ, ਇਹ ਇੱਕ ਮਾਨਸਿਕ ਰੋਗ ਹੈ, ਇੱਕ ਮਾਨਸਿਕ ਕਮਜ਼ੋਰੀ ਹੈ। ਸੋ ਉਹ ਕਹਿੰਦੇ ਕਿ ਇਹ ਪੂਰੇ ਮੁਲਕ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਪਸਰ ਰਹੀ ਹੈ ਔਰ ਇਹਦੀਆਂ ਸ਼ਿਕਾਰ ਜਿਹੜੀਆਂ ਬੀਬੀਆਂ ਵੀ ਹੋ ਰਹੀਆਂ ਔਰ ਕਰੋੜਾਂ ਲੋਕ ਹੈ ਇਸ ਸਮੇਂ। ਜੇ ਭਾਰਤ ਦੀ ਗੱਲ ਕਰੀਏ ਤੇ ਉਹਨਾਂ ਨੇ ਅੰਕੜਾ ਜਿਹੜਾ ਦਿੱਤਾ ਉਹ ਕਰੋੜਾਂ ਦੇ ਵਿੱਚ ਦਿੱਤਾ ਹੈ ਕਿ 5 ਤੋਂ 12-13 ਕਰੋੜ ਤੱਕ ਲੋਕ ਹੈ ਜਿਹੜੇ ਉਹ ਇਸ ਮਾਨਸਿਕ ਰੋਗ ਤੋਂ ਪੀੜਤ ਆ, ਮਾਨਸਿਕ ਬਿਮਾਰੀ ਤੋਂ ਪੀੜਤ ਆ। ਪੰਜਾਬ ਦੇ ਵਿੱਚ ਵੀ ਉਹਨਾਂ ਨੇ ਇੱਕ ਅੰਕੜਾ ਦਿੱਤਾ, ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਇਸ ਸਮੇਂ 13% ਲਗਭਗ 13% ਲੋਕ ਹੈ ਜਿਹੜੇ ਉਹ ਡਿਪਰੈਸ਼ਨ ਦਾ ਸ਼ਿਕਾਰ ਆ। ਪੰਜਾਬੀਆਂ ਦੀ ਇੱਕ ਬਹੁਤ ਵੱਡਾ ਅੰਕੜਾ ਹੈ ਕਿ 13% ਲੋਕ ਹੈ ਜਿਹੜੇ ਉਹ ਮਾਨਸਿਕ ਤੌਰ ਤੇ ਤੰਦਰੁਸਤ ਨਹੀਂ, ਮਾਨਸਿਕ ਤੌਰ ਤੇ ਸਿਹਤਯਾਬ ਨਹੀਂ। ਦੂਜੇ ਪਾਸੇ ਇਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਸ਼ਰਾਬ ਦਾ ਆਦੀ ਹੈ ਉਹ ਇਸ ਡਿਪਰੈਸ਼ਨ ਦੇ ਵਿੱਚੋਂ, ਇਸ ਮਾਨਸਿਕ ਬਿਮਾਰੀ ਦੇ ਵਿੱਚੋਂ ਬਾਹਰ ਆ ਹੀ ਨਹੀਂ ਸਕਦਾ, ਆਉਂਦਾ ਹੀ ਨਹੀਂ ਜਦੋਂ ਤੱਕ ਉਹਦੀ ਇਹ ਲੱਤ ਛੁੱਟਦੀ ਨਹੀਂ। ਹੁਣ ਉਹਨਾਂ ਨੇ ਇਹ ਸੁਝਾਅ ਦਿੱਤਾ ਕਿ ਇਸ ਪਾਸੇ ਖਾਸ ਧਿਆਨ ਦੇਣ ਦੀ ਜ਼ਰੂਰਤ ਆ, ਜਾਗਰੂਕ ਲਹਿਰ ਚਲਾਉਣ ਦੀ ਜ਼ਰੂਰਤ ਆ, ਲੋਕਾਂ ਨੂੰ ਮਨੋਵਿਗਿਆਨ ਚਿਕਿਤਸਾ ਜਿਹੜੀ ਹੁੰਦੀ ਹੈ, ਮਨੋਵਿਗਿਆਨ ਇਲਾਜ ਹੁੰਦਾ ਜਿਹੜਾ ਉਹ ਮੁਹੱਈਆ ਕਰਾਉਣ ਦੀ ਜ਼ਰੂਰਤ ਹੈ। ਬਹੁਤ ਉਹਨਾਂ ਨੇ ਸੁਝਾਇਆ ਕਿ ਜੇ ਤੁਸੀਂ ਇਸ ਸਥਿਤੀ ਨੂੰ ਵਿਸਫੋਟਕ ਬਣਨ ਤੋਂ ਰੋਕਣਾ ਤੇ ਫਿਰ ਤੁਹਾਨੂੰ ਇਸ ਪਾਸੇ ਕੰਮ ਕਰਨਾ ਹੀ ਪਵੇਗਾ। ਪਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਕਿ ਲੋਕ ਮੰਨਦੇ ਹੀ ਨਹੀਂ ਇਸ ਚੀਜ਼ ਨੂੰ, ਉਹ ਇਕਬਾਲ ਹੀ ਨਹੀਂ ਕਰਦੇ ਕਿ ਸ਼ਰਾਬ ਮਾੜੀ ਹੈ। ਜੇ ਉਹ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਸ਼ਰਾਬ ਵੀ ਇੱਕ ਅਲਾਮਤ ਹੈ, ਸ਼ਰਾਬ ਵੀ ਇੱਕ ਬਿਮਾਰੀ ਆ, ਸ਼ਰਾਬ ਵੀ ਇੱਕ ਤਬਾਹੀ ਦਾ ਰੂਪ ਆ, ਤੇ ਫਿਰ ਗੱਲ ਬਣੇਗੀ। ਪਹਿਲਾਂ ਉਹਨਾਂ ਨੂੰ ਮੰਨਣਾ ਪਵੇਗਾ। ਉਂਝ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਗੇ ਠੀਕ ਆ ਕਿ ਸ਼ਰਾਬੀ ਅਸੀਂ ਵੇਖਦੇ ਹੁੰਦੇ ਸਾਂ ਕਿ ਰਾਤ ਬਰਾਤੇ ਪੀਂਦੇ, ਸ਼ਾਮ ਨੂੰ ਪੀਂਦੇ, ਤਰਕਾਲਾਂ ਟਲੀਆਂ ਤੋਂ ਪੀਂਦੇ। ਅੱਜ ਕੱਲ੍ਹ ਤੇ ਦਿਨੇ ਹੀ ਲੋਕ ਹੈ ਜਿਹੜੇ, ਬਹੁਤ ਸਾਰੇ ਲੋਕ ਇਹੋ ਜਿਹੇ ਤੁਹਾਨੂੰ ਮਿਲ ਜਾਣਗੇ ਜਿਹੜੇ ਦਿਨ ਰਾਤ ਹੀ ਸ਼ਰਾਬ ਪੀਤੀ ਜਾਂਦੇ ਆ ਔਰ ਉਹ ਵਾਕਈ ਲੱਗਦੇ ਆ ਕਿ ਕਿਤੇ ਨਾ ਕਿਤੇ ਮਾਨਸਿਕ ਬਿਮਾਰ ਨੇ। ਸੋ ਵੈਸੇ ਵੀ ਨਸ਼ੇੜੀ ਕੋਈ ਵੀ ਹੈ ਉਹਨੂੰ ਆਪਾਂ ਬਿਮਾਰ ਹੀ ਕਹਿ ਸਕਦੇ ਹਾਂ, ਉਹਦਾ ਤਿਰਸਕਾਰ ਕਰਨਾ ਵੀ ਨਹੀਂ ਚਾਹੀਦਾ। ਪਰ ਇਸ ਪਾਸੇ ਕਿਉਂਕਿ ਜੇ ਬਿਮਾਰੀ ਲੱਗ ਹੀ ਗਈ ਹੈ ਤਾਂ ਫਿਰ ਇਸ ਬਿਮਾਰੀ ਦੇ ਹੱਲ ਖੋਜਣ ਵਾਲੇ ਪਾਸੇ ਵੀ ਸਾਨੂੰ ਤੁਰਨਾ ਪਵੇਗਾ। ਬਿਲਕੁਲ ਜੀ, ਜਿਸ ਸੂਬੇ ਦਾ ਸਿਹਤ ਮੰਤਰੀ ਕਹਿ ਰਿਹਾ ਕਿ ਸ਼ਰਾਬ ਕੋਈ ਨਸ਼ਾ ਨਹੀਂਗਾ, ਸ਼ਰਾਬ ਕੋਈ ਮਾੜੀ ਨਹੀਂਗੀ, ਤੇ ਇਸੇ ਤਰ੍ਹਾਂ ਹੀ ਹੋਣਾ ਆ। ਤੇ ਪੰਜਾਬ ਦੇ ਵਿੱਚੋਂ ਇੱਕ ਦਿਨ ਵਿੱਚ ਹੀ 13 ਕਿਲੋ ਅਫੀਮ ਬਰਾਮਦ ਹੋਈ ਤੇ ਉਸ ਦੇ ਵਿੱਚ ਵੀ ਪੁਲਸੀਆ ਵੀ ਗ੍ਰਿਫਤਾਰ ਹੋਇਆ। ਇਹ ਅੱਜ ਬਹੁਤ ਵੱਡੀ ਰਿਕਵਰੀ ਸੀਗੀ ਜਿਹੜੀ ਅਫੀਮ ਦੀ ਹੋਈ ਆ। ਇੱਕ ਤੇ ਰਾਜਪੁਰੇ ਹੋਈ ਆ, ਦੂਸਰੀ ਰਾਜਪੁਰੇ ਤੋਂ ਹੇਠਾਂ ਨੂੰ ਜਦੋਂ ਆ ਜਾਈਏ ਪਟਿਆਲਾ ਲੰਘ ਕੇ ਸੰਗਰੂਰ ਦੇ ਵਿੱਚ ਹੋਈ ਆ। 2 ਥਾਈਂ ਇਹ ਰਿਕਵਰੀ ਹੋਈ ਆ। ਰਾਜਪੁਰੇ ਜਿਹੜੀ ਰਿਕਵਰੀ ਹੋਈ ਆ ਉਹ ਹੋਈ ਆ 8 ਕਿਲੋ ਦੀ, ਤੇ ਜਿਹੜੀ ਇੱਥੇ ਸੰਗਰੂਰ ਦੇ ਵਿੱਚ ਰਿਕਵਰੀ ਹੋਈ ਆ ਇਹ 5 ਕਿਲੋ ਦੀ ਹੋਈ ਆ। ਦੋਵੇਂ ਬਰਾਮਦੀਆਂ ਜਿਹੜੀਆਂ ਅੱਡੋ ਅੱਡ ਆ।
ਜਿਹੜੀ ਰਾਜਪੁਰੇ ਹੋਈ ਆ ਉਹਦੇ 'ਚ 3 ਬੰਦੇ ਫੜੇ ਗਏ, 3 ਸਮਗਲਰ ਫੜੇ ਗਏ ਆ, ਜਿਨ੍ਹਾਂ ਤੋਂ ਵੱਡੇ ਪੱਧਰ ਤੇ ਇਹ ਜਿਹੜੀ ਫੀਮ ਦੀ ਬਰਾਮਦਗੀ ਹੋਈ ਆ। ਜਿਹੜੇ ਸੰਗਰੂਰ ਦੇ ਵਿੱਚ ਇਹ ਮੁਲਾਜ਼ਮਾਂ ਨੇ ਇਹ ਬਰਾਮਦਗੀ ਕੀਤੀ ਹੈ, ਪੁਲਿਸ ਮੁਲਾਜ਼ਮਾਂ ਨੇ ਬਰਾਮਦਗੀ ਕੀਤੀ ਹੈ, ਉਹਦੇ ਵਿੱਚ ਜਿਹੜਾ ਕਥਿਤ ਮੁਲਜ਼ਮ ਆ ਉਹ ਰਾਜਸਥਾਨ ਪੁਲਿਸ ਦਾ ਕਾਂਸਟੇਬਲ ਆ, ਜਿਹੜਾ ਚਤੌੜ ਜ਼ਿਲ੍ਹੇ ਦੇ ਵਿੱਚ ਤੈਨਾਤ ਆ। ਤੇ ਉਹ ਦੱਸਦਾ ਕਿ ਮੈਂ ਇਹ ਕੰਮ ਬਹੁਤ ਲੰਮੇ ਸਮੇਂ ਤੋਂ ਕਰਦਾ ਪਿਆ ਸਾਂ ਔਰ ਕਰਨ ਦਾ ਉਹਦਾ ਢੰਗ ਅਜੀਬੋ-ਗਰੀਬ ਸੀ। ਉਹ ਕਹਿੰਦਾ ਕਿ ਵਰਦੀ ਪਾ ਕੇ ਮੈਂ ਉੱਥੋਂ ਤੁਰ ਪੈਂਦਾ ਸਾਂ ਔਰ ਰਾਜਸਥਾਨ ਦੇ ਵਿੱਚ ਵਰਦੀ ਪਾ ਕੇ ਤੁਰਿਆ ਆਉਂਦਾ ਸੀ, ਇੱਥੇ ਆ ਕੇ ਪੰਜਾਬ ਦੇ ਵਿੱਚ ਵੜਦਿਆਂ ਮੈਂ ਵਰਦੀ ਲਾ ਕੇ ਲਿਫਾਫੇ 'ਚ ਪਾ ਲੈਂਦਾ ਸੀ। ਨਾ ਮੈਨੂੰ ਪਿੱਛੇ ਕੋਈ ਪੁੱਛਦਾ ਸੀ, ਨਾ ਮੈਨੂੰ ਕੋਈ ਅੱਗੇ ਪੁੱਛਦਾ ਸੀ। ਪਰ ਅੱਜ ਹੋਣੀ ਸ਼ਾਮਤ ਨੂੰ ਇਹ ਕੰਮ ਹੋ ਗਿਆ ਕਿ ਅੱਜ ਮੈਂ ਚੁੱਕਿਆ ਗਿਆ। ਪਰ ਉਹਨੇ ਦੱਸਿਆ ਕਿ ਬਹੁਤ ਸਾਰੀ ਫੀਮ ਮੈਂ ਪਹਿਲਾਂ ਢੋ ਚੁੱਕਾ, ਸੋ ਬਾਜ਼ਾਰ ਦੇ ਵਿੱਚ ਉਹ ਫੀਮ ਜਿਹੜੀ ਆ ਖਪਤ ਹੋ ਚੁੱਕੀ ਹੈ। ਇਹ 13 ਕਿਲੋ ਇੱਕੋ ਦਿਨ ਦੇ ਵਿੱਚ ਬਰਾਮਦ ਜਿਹੜੀ ਫੀਮ ਹੋਈ ਹੈ ਦੱਸਦੀ ਹੈ ਕਿ ਹਾਲੇ ਵੀ ਬੇਸ਼ੱਕ ਫੀਮ ਦਾ ਰੇਟ ਬਹੁਤ ਮਹਿੰਗਾ ਹੈ ਇਸ ਸਮੇਂ, ਪਰ ਪੰਜਾਬ ਦੇ ਵਿੱਚ ਇਹਦੀ ਖਪਤ ਹਾਲੇ ਵੀ ਬਹੁਤ ਆ। ਹਾਂ, ਅਸੀਂ ਇਹ ਅੱਗੇ ਸੋਚਦੇ ਸਾਂ ਕਿ ਫੀਮ ਜਿਹੜੀ ਮਹਿੰਗੀ ਹੋ ਗਈ, ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ, ਫਿਰ ਭੁੱਕੀ ਆ ਗਈ ਜੀ, ਹੁਣ ਲੋਕ ਭੁੱਕੀ ਤੇ ਹੋ ਗਏ, ਭੁੱਕੀ ਵੀ ਤਕਰੀਬਨ ਬੰਦ ਆ। ਪਰ ਇਹ ਕਹਿ ਦੇਣਾ ਕਿ ਜੀ ਹੁਣ ਫੀਮ ਬਿਲਕੁਲ ਉੱਕਾ ਹੀ ਪੰਜਾਬ ਦੇ ਵਿੱਚ ਲੱਗਣੋਂ ਹਟ ਗਈ ਹੈ ਤਾਂ ਉਹ ਸ਼ਾਇਦ ਸਾਡਾ ਭੁਲੇਖਾ। ਫੀਮ ਹਾਲੇ ਵੀ ਇੱਥੇ ਆ ਰਹੀ ਹੈ ਔਰ ਹਾਲੇ ਵੀ ਲੋਕ ਖਾ ਰਹੇ ਆ, ਹਾਲੇ ਵੀ ਲੋਕ ਇੱਥੇ ਆ ਕੇ ਵੇਚ ਰਹੇ ਆ। ਸੋ ਇਹ ਇੱਕ ਚਿੰਤਾਜਨਕ ਪਹਿਲੂ ਹੈ। ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜੇ ਪੁਲਿਸੀਆਂ ਦਾ ਫੜਿਆ ਜਾਣਾ ਇਹ ਕੋਈ ਪਹਿਲਾ ਚਾਂਸ ਨਹੀਂ ਹੈ। ਸਾਡੇ ਇੱਥੇ ਸੰਗਰੂਰ ਦੇ ਵਿੱਚ ਹੀ ਇੱਕ ਪੰਜਾਬ ਪੁਲਿਸ ਦਾ ਹੌਲਦਾਰ ਫੜਿਆ ਗਿਆ ਸੀ ਔਰ ਉਹਦੇ ਕੋਲੋਂ ਮੇਰੇ ਖਿਆਲ ਦੇ ਨਾਲ ਉਦੋਂ 2 ਕਿਲੋ ਫੀਮ ਫੜੀ ਗਈ ਸੀ। ਉਹ ਵੀ ਦੱਸਦਾ ਸੀ ਕਿ ਮੈਂ ਰਾਜਸਥਾਨ ਤੋਂ ਲਿਆ ਕੇ ਵੇਚਦਾ। ਉਹਨੂੰ ਇਤਫਾਕ ਦੀ ਗੱਲ ਵੇਖੋ, ਉਹਨੂੰ ਸਜ਼ਾ ਅੱਜ ਹੀ ਹੋਈ ਆ। ਅੱਜ ਹੀ ਉਹਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ, ਮੇਰੇ ਖਿਆਲ ਦੇ ਨਾਲ 5 ਸਾਲ ਸਜ਼ਾ ਉਹਨੂੰ ਹੋਈ ਆ। ਇਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮੁਲਾਜ਼ਮ ਆ। ਇੱਕ ਮੁਲਾਜ਼ਮ ਸੰਗਤ ਥਾਣੇ ਦਾ ਸੀਗਾ, ਬਠਿੰਡੇ ਜ਼ਿਲ੍ਹੇ ਦਾ, ਉਹ ਕਾਰ ਭਰ ਕੇ ਭੁੱਕੀ ਦੀ ਲਿਆਉਂਦਾ ਇੱਥੇ ਬਾਰਡਰ ਤੇ ਫੜਿਆ ਗਿਆ ਸੀਗਾ। ਬਹੁਤ ਸਾਰੇ ਮੁਲਾਜ਼ਮ ਆ ਜਿਹੜੇ ਤਸਕਰੀ ਦੇ ਵਿੱਚ ਲੱਗੇ ਹੋਏ ਆ। ਸੋ ਇੱਕ ਨੈਕਸਸ ਆ, ਪੁਲਿਸ ਵਾਲਿਆਂ ਦਾ ਵੀ ਇੱਕ ਅੰਦਰ ਨੈਕਸਸ ਆ, ਇਹਨੂੰ ਤੋੜਨ ਦੀ ਜ਼ਰੂਰਤ ਆ। ਔਰ ਜਿਹੜੀ ਬਰਾਮਦਗੀ ਅਸੀਂ ਵੇਖਦੇ ਆ ਕਿ ਬਹੁਤ ਵੱਡੀ ਬਰਾਮਦਗੀ ਹੋ ਗਈ ਆ, ਉਸ ਬਰਾਮਦਗੀ ਦੇ ਮੁਤਲਕ ਜੇ ਅਸੀਂ ਪੁਲਿਸ ਵਾਲਿਆਂ ਦੀ ਗੱਲ ਮੰਨੀਏ, ਅਸੀਂ ਪੁਲਿਸ ਵਾਲਿਆਂ ਦੀ ਵੈਸੇ ਮੰਨਦੇ ਘੱਟ ਆ, ਪਰ ਜੇ ਉਹਨਾਂ ਦੀ ਇਹ ਗੱਲ ਮੰਨੀਏ ਤੇ ਉਹ ਆਪ ਕਹਿੰਦੇ ਆ ਕਿ ਜਿੰਨੀ ਅਸੀਂ ਬਰਾਮਦਗੀ ਕਰਦੇ ਆ ਉਹ ਤੋਂ 4 ਗੁਣਾ ਮਾਲ ਹੈ ਜਿਹੜਾ ਉਹ ਸਾਥੋਂ ਚੋਰੀ ਲੰਘ ਕੇ ਬਾਜ਼ਾਰ ਦੇ ਵਿੱਚ ਚਲਾ ਜਾਂਦਾ। ਤੇ ਇਹਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ, ਜਿਹੜੀ ਬਰਾਮਦਗੀ ਹੁੰਦੀ ਹੈ ਤੇ ਉਹ ਤੋਂ 4 ਗੁਣਾ ਜਿਹੜਾ ਲੰਘਦਾ, ਕਿੰਨੀ ਜ਼ਿਆਦੀ ਇਸ ਮੰਡੀ ਦੇ ਵਿੱਚ ਖਪਤ ਇਸ ਸਮੇਂ ਹੋ ਰਹੀ ਹੈ। ਬਿਲਕੁਲ ਜੀ, ਖਪਤ ਬਹੁਤ ਜ਼ਿਆਦਾ। ਜੋ ਵੀ ਦੁਨੀਆ ਦਾ ਖੇਸ ਵਾ ਉਹ ਪੰਜਾਬ ਦੇ ਵਿੱਚ ਵਿਕ ਰਿਹਾ ਆ ਤੇ ਫੜਨੇ ਵਾਲੇ ਚਾਹੀਦੇ ਆ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਕੀ ਕੁਝ ਹੋ ਰਿਹਾ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।